ਇੱਟ ਫੜਾਈ
ਖਲੋ ਜੀ ਖਲੋ ਜੀ। ਖਲੋ ਜਾ। ਚੱਲ ਹਾਂ ਤੂੰ ਕੀ ਦੇ बस चलिए जी करिए शुरू। ਚਾਚਾ ਚਾਚਾ ਉੱਠ ਕੇ ਮਾਰੀਏ ਗੇੜਾ ਗੇੜਾ ਦੇ ਕੀ ਗਈ ਹੈ ਉੱਠ ਦਈਏ ਗੇੜਾ ਮਿਲਣੇ ਨੂੰ ਚੱਲ ਬਸ ਉੱਥੇ ਬੰਦ ਕਰ। ਉੱਥੇ ਬਾਈਕ ਨਹੀਂ ਲਾ ਸਕਦਾ। ਘਰੋਂ ਇੱਕ ਫੱਟੀ ਆ ਪੀੜੀ ਤਾਂ ਮੰਗਾ ਯਾਰ ਆ ਪੈਣ ਨੂੰ ਪੱਟੀ ਮੰਗਾਈ। और किसी नियाने तो मंगा लाओ।
ਇੰਨਾ ਗਾ ਇੰਨਾ ਕੁ ਬਸ ਜ਼ਿਆਦਾ ਨਹੀਂ ਆਣਾ ਉਹਨੇ ਅੱਜ ਲੈਣ ਨਹੀਂ ਸਿੱਧੀ ਹੋ ਰਹੀ। ਜ਼ਿਆਦਾ ਹੋ ਗਿਆ ਸਾਡੀ ਤੋਂ ਪਾਏ ਕਰ ਨਹੀਂ ਹੁੰਦਾ ਜ਼ਿਆਦਾ ਚਾਚਾ ਦਵਾਂ ਗਲਾਸ ਬਸ ਠੀਕ ਆ ਪਾ ਪਾ ਕਰ ਲੋ ਕਰ ਅਸਲ ਤੋਂ ਪਹਿਲਾ ਬੰਦਾ ਜਿਹੜਾ ਲਾ ਗਿਆ ਨਾ ਤੂੰ ਪੀਲਾ ਬਸ ਪੀਲਾ ਨਾ ਬਸ ਹੁਣ ਜਾ ਰੱਖੀਏ ਕੋਈ ਚੱਕ ਲਈ ਜਿਹੜਾ ਗਲਾਸ ਪਿੱਛੇ ਖਲੋ ਕੇ ਦੇਖ ਮੁਸਤਫਾ ਅਗਾ ਘਰ ਬਾਹਰ ਆ ਜਾ ਸਾਹ ਤਾਂ ਦੇ ਜਾਵੜੇ ਉਧਰੋਂ ਹੋਰ ਆਜੋ ਪਰੌਂਠੇ ਇੱਕ ਲੈ ਲੈ ਮੇਰੇ ਪ੍ਰੋਗਰਾਮ ਖਾਓ ਤੁਸੀਂ ਕੰਪਨੀ ਦੀ ਝੋਲੀ ਬਣਾ ਲੈ बेटा रहो चलाई जा टोपी चला भाई ਥੋੜਾ ਕਰਨਾ ਯਾਰ ਥੋੜਾ ਹਿਸਾਬ ਨਾਲ ਕਰ ਆਖਰ ਚੱਲ यार मैं बाहर खींच रहा हूँ बाहर पीछे जाना ਭਲਾ ਕੋਣ ਦੇ ਹੈ मुझे बनाना था आज आखिर बदल के आया अमरूद खरे अमरूद ताजे अमरूद दिया अमरूद खरे अमरूद आ जाओ तेरा पी बैग वो तो मंजे तो ले जाओ
ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਆ ਵੀ ਬਾਥੂ ਵਾਂਗ ਮਾਸੀ ਸੱਸ ਦੀ ਵਡਿਆਈ ਨਹੀਂ ਮੰਨੀ ਜਾਂਦੀ, ਵੀ ਜਿਹੜਾ ਬਾਥੂ ਬਿਨਾ ਸਰਦਾ ਨਹੀਂ, ਇੰਨਾ ਕੁ ਪੈਂਦਾ ਇਹਨੇ ਸਾਗ ਦੇ ਵਿੱਚ, ਪਰ ਉਹ ਗਿਣਤੀ 'ਚ ਤਾਂ ਨਹੀਂ ਆਂਦਾ, ਪਰ ਬਾਥੂ ਬਿਨਾ ਸਾਗ ਬਣਦਾ ਨਹੀਂ, ਉਦਾਂ ਮੁਲਾਇਮ ਹੁੰਦਾ ਨਹੀਂ, ਪਰ ਗਿਣਤੀ ਕਿਸੇ 'ਚ ਨਹੀਂ ਆਂਦਾ। ਇਦਾਂ ਹੀ ਕਹਿੰਦੇ ਵੀ ਮਾਸੀ ਸੱਸ ਦੀ ਵਡਿਆਈ ਵੀ ਨਹੀਂ ਮੰਨੀ ਜਾਂਦੀ, ਚਾਹੇ ਸਾਰਾ ਘਰ ਥੰਮਦੀ। ਚਾਚਾ ਬੂਟਾ ਨਾ ਦੇਖ ਲਾ ਵੀ ਸਾਰਾ ਵੇਲਣੇ ਦਾ ਕੰਮ ਸਾਂਭਦਾ, ਇੱਧਰ ਹਾਂ ਕਮਾਰ ਉਧਰ ਕਾਰ ਤੇ ਗੰਨੇ ਲਾ, ਸਾਰਾ ਤਾਂ ਔਖਾ ਕੰਮ ਆ ਗੰਨੇ ਨੂੰ ਵੇਲਣੇ ਨੂੰ ਗੰਨੇ ਲਾਣ। ਤੇ ਚਾਚੇ ਦੀ ਉਹ ਮਾਮੇ ਨੂੰ ਮੈਂ ਪੁੱਛਿਆ, ਮੈਂ ਕਿਹਾ ਬੂਟਾ ਦੇ ਕਿੰਨਾ ਖੱਪ ਰਿਹਾ, ਉਹ ਕਰਾ ਲੈ ਇਹ ਕਿਹੜਾ ਕੰਮ ਆ, ਇਹ ਬਾਥੂ ਆਂਖ ਨਾ ਕੋਈ ਵਡਿਆਈ ਨਹੀਂ ਮੰਨੀ ਜਾਂਦੀ। ਜਿਹੜਾ ਬਹੁਤਾ ਕੰਮ ਕਰਦਾ ਹੋਵੇ ਉਹਦੀ ਬਹੁਤੀ ਮਨੀਂਦੀ ਨਹੀਂ ਲੈ। ਉਹ ਕਹਿੰਦਾ ਸਾਰੀ ਉਮਰ ਨਿਆਣਿਆਂ ਨੇ ਲਾਇਆ। ਉੱਥੇ ਆ ਜਾਓ, ਪੱਤ ਤੇ ਆ ਜਾਓ, ਇੱਥੇ ਗੱਲ ਨਹੀਂ ਬਣਨੀ, ਆ ਜਾਓ। ਹਾਂ ਹੁਣ ਦੱਸ। ਗੰਨੇ ਤਾਂ ਸਾਰੀ ਉਮਰ ਨਿਆਣੇ ਨੇ ਲੈ, ਨਿਆਣਿਆਂ ਕੋਲੋਂ ਹੀ ਕਮਾਦ ਪੜਵਾਉਂਦੇ ਸੀ। ਅੱਛਾ, ਤੇ ਤੂੰ ਐਵੇਂ ਬਣਾ ਦਿੰਦਾ ਬੰਦੇ ਨੂੰ ਚੱਕ ਕੇ। ਨਹੀਂ ਉਹਨੂੰ ਮੁੜਕਾ ਆ ਗਿਆ, ਇੰਨੇ ਬੰਦੇ ਕੰਮ ਕਰ ਰਹੇ ਸੀ, ਕਿਸੇ ਨੂੰ ਮੁੜਕਾ ਆਇਆ? ਮੈਨੂੰ ਦੇਖ ਕੇ ਮਾਇਆ ਹੋਇਆ। ਤੈਨੂੰ ਤਾਂ ਭਾਂਫ ਚੜੀ ਆ ਇਧਰ, ਤੇ ਉਹਨੂੰ ਵੀ ਗੰਨਿਆਂ ਦਾ ਰੋਹ ਚੜਿਆ। ਉਹ ਇਵੇਂ ਨਾ ਕੋਈ ਕੰਮ ਸੀ, ਮਰੱਬੇ ਗਿਆ ਨਾ ਜ਼ਿਮੀਂਦਾਰ, ਹਾਂ ਬਹਿ ਜਾ। ਤੇ ਉਹ ਮਗਰੋਂ ਆ ਗਿਆ ਵਡੇਰਾ, ਬਜ਼ੁਰਗ ਇੱਥੇ ਆਓ। ਉਹ ਵਡੇਰਾ ਆਇਆ ਨਾ ਮਗਰੋਂ, ਤੇ ਉਹਨੇ ਆ ਕੇ ਨਾ ਜਾਣ ਕੇ ਦਬਕਾ ਜਿਹਾ ਮਾਰ ਕੇ ਵੱਡੇ ਨੂੰ ਪੁੱਛਿਆ। ਉਹਨੇ ਕਿਹਾ ਓਏ ਆ ਬੰਨੇ ਕਿੰਨੇ ਵੱਡੇ ਆ? ਉਹਨੇ ਕਿਹਾ ਵੀ ਇਹ ਗਰਮ ਆ, ਇਹ ਬਿਜਲੀ ਕਰੂਗਾ, ਖਰੇ ਚੰਗੇ ਨਹੀਂ ਵੱਢ ਹੋਏ। ਚੰਗੇ ਨਹੀਂ ਵੱਢ ਹੋਏ। ਕਹਿੰਦਾ ਉਹ ਮੁੰਡੇ ਨੇ ਵੱਡੇ ਆ, ਮੈਂ ਤਾਂ ਨਹੀਂ ਵੱਡੇ। ਅੱਛਾ ਓਏ ਆ ਪੱਠੇ ਕਿੰਨੇ ਵੱਡੇ ਆ? ਉਹਨੇ ਕਿਹਾ ਜੀ ਉਹ ਮੁੰਡੇ ਨੇ ਵੱਡੇ ਆ, ਮੈਨੂੰ ਤਾਂ ਪਤਾ ਨਹੀਂ। ਡਰ ਗਿਆ। ਡਰ ਉਹਦੇ ਦਿਲ 'ਚ ਹੁਣ ਵੀ ਇਹ ਨਾ ਗਲਤ ਵੱਡੇ ਤੇ ਮੈਨੂੰ ਕੁਛ ਕਹੂਗਾ। ਇੱਧਰ ਹੋ ਗਿਆ। ਓਏ ਆ ਵੇਖੇ ਨਾ ਢੱਗੇ ਕਿੱਦਾਂ ਬੰਨੇ ਆ, ਇਹ ਕਿੰਨੇ ਬੰਨੇ ਆ? ਉਹ ਕਹਿੰਦਾ ਮੈਂ ਤਾਂ ਨਹੀਂ ਬੰਨੇ। ਕਹਿੰਦਾ ਜੀ ਮੈਂ ਤਾਂ ਨਹੀਂ ਬੰਨੇ, ਮੁੰਡੇ ਨੇ ਬੰਨੇ ਆ। ਉਹਨੇ ਗਲ ਤੋਂ ਫੜ ਲਿਆ, ਰਾਹ ਲਿੱਤਰ ਲਿਆ। ਉਹਨੇ ਕਿਹਾ ਫਿਰ ਤੂੰ ਸਵੇਰ ਦਾ ਇੱਥੇ ਕੀ ਕਰ ਰਿਹਾ? ਤੂੰ ਕੀ ਕਰਦਾ? ਵੀ ਜੇ ਮੁੰਡੇ ਨੇ ਸਾਰਾ ਕੁਝ ਕੀਤਾ, ਵੀ ਜੇ ਸਾਰਾ ਕੁਝ ਮੁੰਡੇ ਨੇ ਕੀਤਾ ਤੇ ਤੂੰ ਕੀ ਕੀਤਾ ਸਵੇਰ ਦਾ? ਤੂੰ ਕਾਹਦੇ ਲਈ ਆਇਆ ਆ? ਪਰ ਤੂੰ ਤਾਂ ਮੈਨੂੰ ਦੱਸ। ਉਹ ਗੱਲ ਇਹਦੀ ਆ, ਕਹਿੰਦਾ ਵੀ ਇਹ ਸਾਰਾ ਉਹਨੇ ਹੀ ਕੀਤਾ, ਪਰ ਕਰਦੇ ਨਿਆਣੇ ਹੀ ਰਹੇ, ਫਿਰ ਤੁਸੀਂ ਕੀ ਕਰਦੇ ਰਹੇ? ਉਸ ਟਾਈਮ ਬੇਲਣਾ ਨਿਆਣੇ ਪੀੜਦੇ ਸੀ। ਗੰਨੇ ਲਾਣ ਦੀ ਗੱਲ ਆ, ਬੇਲਣਾ ਪੀੜਨ ਦੀ ਗੱਲ ਨਹੀਂ। ਉਦੋਂ ਗੰਨੇ ਭਾਈ ਢੱਗੇ ਜੋੜਦੇ ਸੀ, ਮੇਰੀ ਗੱਲ ਸੁਣ, ਢੱਗੇ ਜੋੜਦੇ ਸੀ, ਢੱਗੇ ਅਸੀਂ ਵੀ ਲਾਂਦੇ। ਹੌਲੀ ਹੌਲੀ ਗੰਨਾ ਲੱਗਣਾ, ਨਿਆਣੇ ਨੂੰ ਕੋਲ ਬਹਾ ਦੇਣਾ। ਵੀ ਧਿਆਨ ਰੱਖੀ ਵੀ ਆ ਜਿਹੜੇ ਨਾ ਗੰਨਾ ਲਾ ਕੇ ਆ ਪੀਪੇ ਚੋਂ ਰੋ ਬਾਹਰ ਨਾ ਜਾਵੇ। ਉਹਨੂੰ ਕਹਿਣਾ ਇਹ ਧਿਆਨ ਕਰੀ। ਤੇ ਇਹ ਕਹਿੰਦੇ ਵੀ ਨਿਆਣੇ ਪੀੜਦੇ ਰਹੇ, ਫਿਰ ਤੁਸੀਂ ਕੀ ਕਰਦੇ ਰਹੇ ਸਾਰੀ ਉਮਰ ਜੇ ਨਿਆਣੇ ਹੀ ਪੀੜਦੇ ਰਹੇ? ਮੇਨ ਦੋ ਹੀ ਕੰਮ ਸੀਗੇ ਜੀ, ਹਾਂ ਝੁਲਕੇ ਵਾਲਾ ਤੇ ਪੱਤ ਕੱਢਣੇ ਵਾਲਾ। ਅੱਛਾ, ਬਾਕੀ ਤਾਂ ਬੱਚਿਆਂ ਦਾ ਕੰਮ। ਇਹੀ ਗੱਲ ਤਾਂ ਮੈਂ ਕਰਦਾ ਪਿਆ। ਤੂੰ ਇਹਨੂੰ ਰਲ ਗਿਆ ਬਾਬਾ ਰਲ ਗਿਆ। ਇਹ ਜੀ ਬਜ਼ੁਰਗ ਸਾਡੇ ਕੋਲ ਬੈਠੇ ਗੋਜਰੇ ਤੋਂ ਸੱਚੀ ਗੱਲ ਕਰ ਰਿਹਾ। ਝੁਲਕਾ ਜਿਹੜਾ ਸਿਆਣੇ ਬੰਦੇ ਦਾ ਕੰਮ। ਸਮੁੰਦਰੀ ਨਾਲ ਹੈ ਸਾਡੇ ਪਿੰਡ ਰਸਿਆਣਾ। ਰਸਿਆਣੇ ਤੋਂ ਆਏ ਭਾਈ ਜੀ, ਤੇ ਰਸਿਆਣੇ ਤੋਂ ਆਏ ਆ, ਪਰਾਂਦੇ ਰਲ ਗਏ। ਆਸ਼ਕ ਅਲੀ ਨਾਲ। ਹਾਂ ਆਸ਼ਕ ਅਲੀ ਬਈ ਇੱਕੋ ਇਲਾਕੇ ਦੇ ਆ ਨਾ। ਅੱਛਾ ਤੁਸੀਂ ਵੀ ਕਰਦੇ ਰਹੇ ਆ ਜੀ ਗੰਨਾ? ਨਹੀਂ ਸਾਡੇ ਤਾਂ ਬਹੁਤ ਕੰਮ ਸੀ ਜੀ ਮਾਸ਼ਾਅੱਲਾ। ਅੱਛਾ ਕਮਾਦ ਪੀੜਿਆ ਆਪਣੇ ਹੱਥੀ?
ਹੱਥੀ ਪੀੜਿਆ ਜੀ। ਅੱਜ ਤਾਂ ਸਾਡੇ ਤੇ 2 ਬੇਲਣੇ ਚੱਲਦੇ ਹੁੰਦੇ ਸੀ, ਇਹ 2 ਕੜਾਏ ਹੁੰਦੇ ਸੀ ਅੱਗੇ ਪਿੱਛੇ। ਆ ਅੱਗੇ ਪਿੱਛੇ ਮਾਸ਼ਾਅੱਲਾ ਬੜੀ ਗੱਲ ਹੈ ਜੀ। ਸਾਡੇ ਹਾਂ, ਤਾਂ ਹਾਂਜੀ ਤਵੀ। ਨਹੀਂ ਵੱਡਾ ਹੀ ਕੜਾਏ ਸੀ ਜੀ 2। ਅੱਛਾ ਆ 2 ਕੜਾਈ ਵੀ ਰੱਖ ਲੈਂਦੇ ਵਾ। ਹਾਂਜੀ ਸਾਰੇ ਕੰਮ ਕੀਤੇ। ਸਾਡੇ ਕੋਲ 2 ਜੋਗਾਂ ਹੁੰਦੀਆਂ ਸੀ ਤੇ 2 ਊਂਟ ਹੁੰਦੇ ਸੀ। ਹਾਂ ਅੱਛਾ ਉਹ ਡਾਚੀਆਂ ਤੇ ਬਹੁਤਾ ਡਾਚੀਆਂ ਤੇ ਬਹੁਤਾ ਕਰਦੇ। ਡਾਚੀ ਨਵੇੜਾ ਬੜਾ ਕਰਦੀ। ਇਹ ਕੰਮ ਸਾਡਾ ਇਹ 3-4 ਮੁਰੱਬੇ ਦੀ ਵਾਹੀ ਹੁੰਦੀ ਸਾਡੀ। ਹਾਂ ਹੁਣ ਵੇਲਣਾ ਵਾਹ ਟੋਕਰੀ ਚੱਕੀ ਹੁਣ ਬਸ ਜੀ ਲਹਿਦਾ ਹੋ ਗਿਆ। ਹੁਣ ਬਸ ਬੇਲਣੇ ਬੂਲਣੇ ਖਤਮ ਕਰ ਦਿੱਤੇ। ਬੇਲਣਾ 2 ਸਾਲ ਹੋ ਗਏ ਵੇਚ ਦਿੱਤਾ। ਹੁਣ ਕੋਈ ਕੰਮ ਨਹੀਂ ਜੀ। ਹੁਣ ਵਾਹੀ ਦਾ ਹੀ ਆ ਮਾੜਾ। ਬਾਈ ਦੇ ਹਾਂਜੀ ਫਲੇ ਵੀ ਹਾਂ ਜੀ ਗਏ। ਫੜੇ ਵੀ ਗਏ ਹਾਂਜੀ। ਅੱਛਾ ਕਿੰਨੀ ਕੁ ਉਮਰ ਸੀ ਉਦੋਂ? ਉਮਰ ਆਈ ਹੋਣੀ ਮੇਰੇ ਕੋਲ 18-20 ਸਾਲ। ਅੱਛਾ ਮਾਮਾ ਫਲੇ ਦੇਖੇ ਤੂੰ ਆਪਣੀ ਅੱਖਾਂ ਨਾਲ? ਗਏ ਆ ਬਥੇਰੇ ਕਿ ਦੇਖੇ ਅੱਛਾ ਤੂੰ ਵੀ ਪੁਰਾਣਾ ਫਿਰ ਹੈ। ਆਪਣੇ ਹੱਥੀ ਗਏ ਹਾਂ ਸਨ 74-75 ਤੱਕ ਨਾ 73-74 ਤੱਕ ਹਾਂਜੀ ਹਾਂਜੀ ਫਲਾ ਚੱਲਿਆ। ਚੱਲਿਆ। ਹਾਂਜੀ ਉਸ ਤੋਂ ਬਾਅਦ ਥ੍ਰੈਸ਼ਰਾਂ ਆ ਗਏ ਤੇ ਸਾਡੇ ਤੇ ਮਾਸ਼ਾਅੱਲਾ ਇਦਾਂ ਹੁੰਦਾ ਸੀ ਜੀ ਕਿ ਸਾਡੇ ਇਹ ਥ੍ਰੈਸ਼ਰ ਲੱਗਦੀ ਸੀ ਨਾ। ਪਹਿਲਾਂ 2 ਸਾਲ ਸਾਡੇ ਚੱਲੀ ਆ ਦੇਸੀ ਥ੍ਰੈਸ਼ਰ ਹਾਂਜੀ। ਗਾਲੇ ਵਾਲੀ ਗਾਲੇ ਤੇ ਉਸ ਤੋਂ ਬਾਅਦ ਫਿਰ ਆਟੋਮੈਟਿਕ ਹਾਂ ਫਿਰ ਉਹਦੇ ਚੱਕ ਕੇ ਵਿੱਚ ਸਿੱਟੀ ਜਾਂਦੇ ਵਾਲੇ ਸੀਗੇ। ਪੀਰਾਂ ਨੇ ਲਿਆਂਦੀ ਸੀ। ਗਾਲੇ ਵਾਲੀਆਂ ਆਈਆਂ ਪਹਿਲਾਂ। ਉਹ ਚੱਲਦੀ ਰਹੀ ਆ ਸਾਡੇ 5 ਦਿਨ 5 ਰਾਤਾਂ ਕਣਕਾਂ ਨੂੰ ਲੱਗਦੇ। ਹਾਂ ਬੱਲੇ ਕੀ ਬਾਤ ਹੈ। ਹੁਣ ਕਿੱਥੇ ਕੰਮ ਹੁੰਦਾ ਸਾਡੇ ਕਿੱਥੇ ਨੇਦੀ ਟਾਈਮ ਦੀ ਗੱਲ ਹੈ। ਹੁਣ ਨਾਲੇ ਨਾ ਮਸ਼ੀਨ ਨੇ ਬੰਦਿਆਂ ਨੂੰ ਸਖਿਆਈਆਂ ਬਹੁਤ ਕਰਤੀਆਂ। ਮਸ਼ੀਨੀ ਦੌਰ ਆ ਮਸ਼ੀਨੀ ਦੌਰ ਆ ਬੰਦੇ ਬੇਕਾਰ ਕਰਤੇ ਬੰਦੇ ਬੇਕਾਰ ਕਰਦੇ। ਬੇਕਾਰ ਇਹ ਜਿਹੜਾ ਨਾ ਮੈਂ ਤੁਹਾਨੂੰ ਦੱਸਿਆ ਕੰਮ ਆ ਜਿਹੜਾ ਕੰਮ ਆ ਵੀ ਇਹ ਸਾਡੇ ਵੀ ਰਾਤ ਦਿਨ ਅਸੀਂ ਬੇਲਣਾ ਚਲਾਈਦਾ ਸੀ ਇਦੀ ਤੇ ਦਿਨ ਨੂੰ ਮੇਰੇ ਵਾਲਦ ਸਾਹਿਬ ਨੇ ਪਤਾ ਕਰਨੀ ਹੈ, ਰਾਤ ਨੂੰ ਮੈਂ ਕੱਢਣੀ ਹੈ। ਇਦੀ ਤੇ ਅਸੀਂ ਤਕਰੀਬਨ ਅੱਧਾ ਘੰਟਾ ਲੱਗਦਾ ਸਾਡੀ ਇੱਕ ਪੱਤ। ਹਾਂ ਗੱਲ ਕਰ ਇਦੀ ਪਿਛਲੀ ਰੋਹ ਗਰਮ ਹੋਈ ਹੁੰਦੀ ਸੀ। ਜਿਹੜੇ ਬੰਦੇ ਨੇ ਪੱਤ ਕੱਢਣੀ ਆ ਉਹਨੇ ਸੀਰਾ ਮਾਰਨਾ, ਉਹਨੇ ਡਲੀਆਂ ਲਾਉਣੀਆਂ, ਇਦੀ ਸੀ ਉਹਨੇ ਉਹ ਡਲੀਆਂ ਟੋਕਰੇ ਚ ਇਦੀ ਤੇ ਕਿੱਡਾ ਉਹ ਬੰਦਾ ਚੁਸਤ ਚਲਾਕ ਚਾਹੀਦਾ। ਚਾਹੀਦਾ ਪੇਸੀਆਂ ਵੀ ਲਾਵੇ, ਪੱਤ ਵੀ ਕੱਢੇ, ਗੋਡੀ ਵੀ ਕਰੇ। ਹਾਂ ਤੇ ਝੁਲਕੇ ਕੰਮ ਨੇ ਸੀ ਜੀ। ਸਿਰਫ ਝੁਲਕਾ ਪਾਣਾ ਤੇ ਟੀਨ ਚੁੱਕਣੇ ਆ। ਹਾਂ ਵਾਹ ਇਹ ਜੀ ਸਾਡੇ ਕੋ ਬਜ਼ੁਰਗ ਆਏ ਖਸੂਸੀ ਮਿਲਣ ਵਾਸਤੇ ਆਏ ਤੇ ਇਹਨਾਂ ਪੈਂਡਾ ਕਰਕੇ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਇਹਨਾਂ ਦੀ ਬਹੁਤੀ ਪਛਾਣ ਜਿਹੜੀ ਇਹਨਾਂ ਦਾ ਇੱਕ ਢੱਗਾ ਸੀ ਬੱਗਾ ਰਸਿਆਣੇ ਵਾਲਾ, ਦੁਨੀਆ ਜਾਣਦੀ, ਬੜਾ ਸੋਹਣਾ ਭਜਦਾ ਰਿਹਾ। ਇਦਾਂ ਨਹੀਂ ਬਾਈ? ਬਹੁਤ ਵਧੀਆ। ਬੜਾ ਨਾਮ ਉਹਨੇ ਦਿਆ ਉਸ ਢੱਗੇ ਨੇ। ਹਾਂ ਫਿਰ ਗਾਂ ਕਿਸੇ ਨੇ ਸ਼ੌਕ ਕੀਤਾ? ਨਹੀਂ ਹੁਣ ਸ਼ੌਕ ਛੱਡ ਦਿੱਤਾ ਜੀ। ਹੁਣ ਬੱਚਾ ਛੋਟਾ ਜਿਹਾ ਸਾਡੇ ਕੋਲ, ਹਾਂ ਮੇਰੇ ਖਿਆਲ ਇਹ ਸ਼ੌਕ ਨਹੀਂ ਪੂਰਾ ਹੁੰਦਾ। 1.5 ਸਾਲ ਦਾ। ਮੈਂ ਤੁਹਾਨੂੰ ਦੱਸਿਆ ਜੀ ਇਹ ਸ਼ੌਕ ਪੂਰਾ ਕਰਨਾ ਬਹੁਤ ਮੁਸ਼ਕਲ ਹੈ। ਹੁਣ ਔਖਾ ਬਹੁਤਾ ਹੋ ਗਿਆ। ਬਹੁਤ ਔਖਾ। ਅਸੀਂ ਹਾਲਾਂਕਿ ਸਾਡੇ ਕੋਲ 5-4 ਮੱਝਾਂ ਹੁੰਦੀਆਂ ਆ, ਹੁਣ ਵੀ ਸਾਡੇ ਕੋਲ 3 ਮੱਝਾਂ ਆ, ਲੇਕਿਨ ਗੁਜ਼ਾਰਿਸ਼ ਇਹ ਆ ਕਿ ਹੁਣ ਅਸੀਂ ਜਿੰਨਾ ਚਿਰ ਸਾਡੇ ਕੋਲ ਬੱਚਾ ਰਿਹਾ ਨਾ ਉਹਨੂੰ 3 ਛਟਾਂਕਾਂ ਤੋਂ 1 ਪਾਈਆ ਤੱਕ ਘਿਓ ਦਿੱਤਾ। ਹਾਂ ਦੇਸੀ ਇਦੀ ਆਪ ਅਸੀਂ ਖਾਧਾ ਜਾਂ ਨਹੀਂ ਖਾਧਾ, ਲੇਕਿਨ ਉਹਦੀ ਖੁਰਾਕ ਬੰਦ ਨਹੀਂ ਹੋਈ। ਨਹੀਂ ਹੋਈ ਇਦੀ ਜਦੋਂ ਤੱਕ ਢੱਗਾ ਰੱਖਿਆ ਕੋਈ ਨਿਆਣਾ ਨਹੀਂ ਵਿਆਹਿਆ ਹੈ। ਨਹੀਂ ਜੀ ਨਹੀਂ। ਅਸੀਂ ਹੀਰੇ ਨੂੰ ਪੁੱਛ ਲਿਓ ਵੀ ਬੱਗੇ ਢੱਗੇ ਵਾਲੇ। ਹਾਂ ਅਸੀਂ ਨੂੰ ਪਤਾ। ਸ਼ੀਰੇ ਨੂੰ ਤੇ ਇਹ ਸ਼ੀਰਾ ਵੀ ਸਾਡਾ ਕੋਚਵਾਨ ਸੀ ਤੇ ਸ਼ਾਹਦ ਵੀ ਕੋਚਵਾਨ ਸੀ। ਹਾਂ ਸ਼ਾਹਦ ਵੀ ਬਹੁਤ ਚੰਗਾ ਸਵਾਲ। ਹਾਂ ਵਾਹ ਬਈ ਵਾਹ। ਦੇਖੋ ਜੀ ਟਾਈਮ ਦੀ ਗੱਲ ਆ। ਟਾਈਮ ਦੀ ਗੱਲ ਆ। ਉਹ ਟਾਈਮ ਸੀ। ਇਹ ਟੋਬੇ 'ਚ ਤੁਸੀਂ ਚਲੇ ਜਾਓ ਉੱਥੇ ਜੀ ਤਕਰੀਬਨ ਮਹਿਲ ਬਰਾਦਰੀ ਆ ਸਾਰੀ ਇਹਨਾਂ ਦੀ। ਤਕਰੀਬਨ ਸਾਨੂੰ ਅੱਧੇ ਲੋਕ ਜਾਣਦੇ। ਆਹੋ ਤੇ ਫਿਰ ਹਾਂ ਜੀ ਫਿਰ ਗਰਾਊਂਡਾਂ 'ਚ ਫਿਰ ਇਦਾਂ ਹੀ। ਹਾਂ ਜੀ ਗਰਾਊਂਡ 'ਚ ਇਦਾਂ ਹੀ ਆ ਜੀ, ਵਾਕਫੀ ਹੋ ਜਾਂਦੀ ਆ। ਵਾਕਫੀ ਦੀ ਜਾਂ ਢੱਗੇ ਬਣਾਉਣ ਜਾਂ ਇਦਾਂ ਕੋਈ ਸ਼ੌਕ ਹੋਵੇ ਉਹ ਬਣਾਉਂਦਾ। ਹਾਂਜੀ 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 ਕਿੱਥੇ ਪਹੁੰਚ ਗਈ ਪਤ ਮਾਮਾ? ਧਿਆਨ ਤੇਰਾ ਉਧਰ ਹੀ ਆ। ਵਾਹ ਬਈ ਵਾਹ। ਪੱਕੇ ਵਾਲਿਆਂ 'ਚ ਆ ਗਈ, ਅੱਲਾ ਖੈਰ ਕਰੇ। ਉਹਦਾ ਨਹੀਂ ਜਾ ਰਹੀ ਚਲ ਤੇ ਬਾਬਾ ਸ਼ੌਂਕੀ ਹਾਂਜੀ ਤੇਰੇ ਨਾਲ ਕੋਈ ਗੱਲਬਾਤ ਕਰ ਲਈਏ? ਹਾਂਜੀ ਬਿਲਕੁਲ ਕਰੋ। ਆ ਚੂਰਾ ਇਧਰੋਂ ਫੜੀ ਜਾਈ। ਅੱਛਾ ਜੀ। ਤੂੰ ਵੀ ਆਪਣੇ ਹੱਥਾਂ ਨਾਲ ਫਲੇ ਚਲਾਏ ਆ? ਹਾਂਜੀ ਚਲਾਏ ਆ ਜੀ ਬੜਾ ਚਿਰ, ਕਾਫੀ ਚਿਰ। ਇਹ ਮਸ਼ੀਨਾਂ ਆਉਂਦੀਆਂ ਤੂੰ ਦੇਖੀਆਂ ਆਹ ਆਪ? ਮਸ਼ੀਨ ਜੀ ਆ ਪੱਠੇ ਕੁਤਰਨ ਵਾਲੀ ਜਿਵੇਂ ਆਪਣੀ ਮਸ਼ੀਨ ਆ ਨਾ ਜੀ ਏਦਾਂ ਗਾਲੇ ਆਈ ਮਸ਼ੀਨ ਆਈ ਸੀ ਕਣਕ ਦੀ? ਹਾਂ ਕਣਕ ਦੀ। ਅਫਗਰ ਕਾਕੇ ਆਈ ਆ ਰਾਈ ਸੀ ਜੀ, ਉਹ ਬਲੈਤੀਆ ਸੀ, ਬਲੈਤ ਗਿਆ ਫਿਰ ਉਹਨੇ ਲਿਆਂਦੀ ਸੀ। ਆਪਣੇ ਇੱਥੇ ਆਈ 4 ਸਿਰ ਬਣ ਤੇ ਸਾਡੀ ਗਾਦੀ ਆ ਦਾਖਲ ਅਸਲ ਨੇ ਲਿਆਂਦੀ ਸੀ। 4 ਸਿਰ ਮਣ ਤੇ? ਹਾਂਜੀ 4 ਸਿਰ ਮੰਨ ਲੈਂਦਾ ਸੀ। ਪਿੱਛੇ 4 ਕਿਲੋ ਲੰਦੇ ਸੀ। ਹਾਂ ਅਸਲ ਡਾਕਟਰ ਨੇ ਲਿਆਂਦੀ ਸੀ ਜੀ। ਉਹਦੇ ਕੋਲ ਫਿਰ ਚਾਚਾ ਲੀਲਾ ਲੈ ਗਿਆ ਜੀ। ਹਾਂ ਲੀਲੇ ਕੋਲ ਫਿਰ ਅਸੀਂ ਲਿਆਂਦੀ ਫਨੌਲੇ ਵਾਲੇ ਕੇ। ਅੱਛਾ ਅਸੀਂ ਫਿਰ ਗਾਈ ਜੀ ਉਸ ਤੋਂ ਬਾਅਦ ਫਿਰ ਆਪਣੇ ਰਸ਼ੀਦ ਕੇ ਲਿਆਏ ਰੂਪੇ ਕੇ। ਅੱਛਾ ਫਿਰ ਮਸ਼ੀਨਾਂ ਕਾਫੀ ਹੋ ਗਈਆਂ ਜੀ ਆਪਣੇ ਕੋਲ। ਹਾਂ ਹਾਂਜੀ ਫਿਰ ਆਟੋਮੈਟਿਕ ਹੀ ਹੋ ਗਈ। ਵਾਹ। ਹਾਂਜੀ
ਅੱਛਾ ਅਸੀਂ ਤੇਰੇ ਕੋਲ ਮੁੜ ਕੇ ਆਨੇ ਆ, ਫਿਰ ਸਾਨੂੰ ਬਾਤ ਪਾਣੀ ਆ ਕੋਈ ਠੀਕ ਹੋ ਗਿਆ ਜੀ, ਹੈ ਠੀਕ ਹੋ ਚੇਤੇ ਕਰ ਲਾ, ਫਿਰ ਤੂੰ ਭੁੱਲ ਵੀ ਜਾਣਾ। ਗਿਆ। ਅੱਛਾ ਜੀ, ਠੀਕ ਹਾਂ ਬਾਤ ਯਾਦ ਕਰ ਲੈ। ਆਜੋ ਮੰਜੇ ਤੇ ਆਜੋ ਬਜ਼ੁਰਗੋ, ਹਾਂ ਜੀ ਉੱਥੇ ਚਾਚੇ ਬੂਟੇ ਨਾਲ ਗੱਲਬਾਤ ਕਰਦੇ। ਅੱਜ ਅਸੀਂ ਨਾ ਮੂੰਹ ਧਿਆਨੇ ਪਹਿਲਾਂ ਆਪਦਾ ਕੰਮ ਕੀਤਾ, ਲੱਗੇ ਰਹੇ ਸਾਰੇ ਆਪਦੇ ਕੰਮ। ਅਸੀਂ ਕਿਹਾ ਵੀ ਹਜੇ ਅਸੀਂ ਗੱਲਬਾਤ ਨਹੀਂ ਕਰਨੀ, ਸਾਰੇ ਮੁੰਡੇ ਲੱਗੇ ਰਹੇ। ਤੇ ਜਦੋਂ ਅਸੀਂ ਕਹਿ ਲਓ ਵੀ ਇੱਕ ਵਾਰੀ ਕੰਮ ਤੋਰ ਲਿਆ ਤੇ ਫਿਰ ਇੱਥੇ ਆ ਜਾਓ, ਇੱਥੇ ਆ ਜਾਓ ਬਾਬਾ ਜੀ, ਆ ਜਾਓ ਇੱਧਰ ਆ ਜਾਓ। ਇੱਥੇ ਆ ਜਾਓ। ਚਲੋ ਇੱਥੇ ਠੀਕ। ਨਹੀਂ ਇੱਧਰ ਆ ਜਾਓ। ਜਦੋਂ ਕੰਮ ਤੋਰ ਲਿਆ ਫਿਰ ਅਸੀਂ ਕਿਹਾ ਵੀ ਹੁਣ ਅਸੀਂ ਲਵੇ ਲੱਗ ਗਏ ਆ, ਹੁਣ ਅਸੀਂ ਗੱਲਬਾਤ ਕਰਦੇ ਹਾਂ। ਬੂਟੇ ਕੋ ਹਾਂ ਜੀ ਗੱਲਬਾਤ ਬਸ ਜੀ ਅੱਲਾ ਕਰੇ ਤੇ ਹੁਣ ਪਤਾ ਨਾ ਕਿਹੜਾ ਹੁਣ ਲੈ ਕੇ ਆਏ ਰੇੜੀ ਤੇ। ਆ ਜਿਹੜਾ ਹੁਣ ਲਿਆਂਦਾ ਨਹੀਂ, ਇੱਕ ਤਾਂ ਮੈਨੂੰ ਉਦਾਂ ਹੀ ਨਹੀਂ ਇਹਨਾਂ ਦਾ ਪਤਾ ਵੀ ਆ। ਅੱਛਾ ਮੈਂ ਗੱਲ ਸੁਣਾ ਲਵਾਂ ਪਹਿਲਾਂ। ਹਾਂ ਆ ਮੁੰਡਾ ਜੀ ਇਹਨੇ ਕਿਸੇ ਤੋਂ ਲੈਣੇ ਸੀ ਪੈਸੇ। ਹਾਂ ਇਹਨੇ ਕਿਸੇ ਤੋਂ ਪੈਸੇ ਲੈਣੇ ਸੀ ਜ਼ਿਮੀਦਾਰ ਤੋਂ। ਅੱਛਾ। ਜ਼ਿਮੀਦਾਰ ਵਿਚਾਰੇ ਸਾਡਿਆਂ ਦਾ ਤੁਸੀਂ ਹਾਲਾਤ ਦੇਖ ਲਓ। ਆ ਮੁੰਡੇ ਨੇ ਪੈਸੇ ਲੈਣੇ ਸੀ। ਕਿੰਨੇ ਲੈਣੇ ਸੀਗੇ? 1000 ਰੁਪਏ ਲੈਣਾ ਸੀ। ਫਿਰ ਕੀ ਮੁੱਕੀ? ਉਹਨੇ ਕਿਹਾ ਆ ਗੰਨੇ ਲੱਦ ਕੇ ਲੈ ਜਾ ਆਪਣੇ ਤੇ ਪਾਂਦੇ ਮੇਰੇ ਵਾਲੇ ਸਿੱਟ ਦੇ। ਅੱਛਾ ਤੇ ਤੂੰ ਕਿਹਾ ਵੀ ਗੋੜ ਕੱਢ ਲਾ ਆਪਣਾ ਹੈ। ਹਾਂਜੀ ਲੈ ਉਹ ਉਸ ਲਾਣੇ ਦੇ ਵਿੱਚ ਲੈ ਕੇ ਆਇਆ ਆ ਗੰਨੇ ਪਏ। ਕਿਹੜਾ ਬੀਜ ਆ ਕੋਈ ਪਤਾ? 40 ਦਾ ਹੈ 40 ਹੈ 40 ਆ ਪਏ 40 ਹੈ। ਖੱਟੇ ਰੰਗ ਦਾ। ਹੂੰ 40 ਦਾ ਵੀ ਗੁੜ ਸਹੀ ਬਣਦਾ। ਆ ਵਾਵਾ ਹੀ ਬਣਦਾ, ਐਡਾ ਚੰਗਾ ਵੀ ਨਹੀਂ। ਪਾਤ ਨਿਕਲ ਮਾਮਾ ਆਹ ਗੰਨੇ ਦੀ ਨਿਸ਼ਾਨੀ ਦੇਖ ਆ ਕੇ। ਬਣੇ ਮਾੜਾ ਬਣੇ ਰਿਕਵਰੀ ਹੋ ਗਈ ਉਹਦੀ। ਹਾਂ ਉਹਦੇ recovery ਹੋ ਪੈਸੇ ਅਗਲੇ ਦੇ ਆ ਗਏ। ਹਾਂ ਅੱਛਾ ਇਹ ਪੱਤ ਬਣ ਜੂ ਜੀ ਇੱਕ? ਮੁਸ਼ਕਿਲ ਹੀ ਨਜ਼ਰ ਆਂਦੀ ਆ ਪੱਤ ਤਾਂ ਇਹਦੇ ਚੋਂ। ਅੱਛਾ ਹੂੰ 4 ਪੀਪਿਆਂ ਦੀ ਬਣ ਜਾਣੀ ਆ। 1000 ਦਾ ਗੁੜ ਨਿਕੜੂਗਾ ਕਿ ਨਹੀਂ ਇਹਦਾ? ਨਿਕੜਿਆ ਹੋਣਾ। ਨਿਕੜਿਆਣਾ। ਚਲੋ 1000 ਰੁਪਿਆ ਖਰਾ ਹੋ ਗਿਆ। ਇਦਾਂ ਵੀ ਹੁੰਦਾ ਜੀ ਲੈਣ ਦੇਣ। ਉਹ ਜ਼ਿਮੀਦਾਰ ਕੀ ਕਰੇ ਵਿਚਾਰਾ, ਜ਼ਿਮੀਦਾਰ ਮਰਿਆ ਪਿਆ। ਮਾੜੇ ਹਾਲਾਤ। ਜ਼ਿਮੀਦਾਰ ਦਾ ਹਾਲਾਤ ਮਾੜਾ ਯਾਰ। ਇਹ ਅਖੀਰ ਆ ਹੁਣ ਜ਼ਿਮੀਦਾਰ ਨੇ ਵੀ ਗੰਨੇ ਦੇ ਕੇ ਲਾਣਾ ਲਾਇਆ ਹਾਂ ਯਾਰ। ਹੋਰ ਇਸ ਉੱਤੇ ਜ਼ਿਮੀਦਾਰ ਕੀ ਇਸ ਤੋਂ ਕਰੇ? ਉੱਤੇ ਕੀ ਕਰੇ? ਸਹੀ ਗੱਲ। ਇਸ ਤੋਂ ਉੱਤੇ ਜ਼ਿਮੀਦਾਰ ਕੀ ਕਰੇ? ਜ਼ਿਮੀਦਾਰ ਤੇ ਔਖਾ ਵਿਚਾਰਾ, ਇੰਨਾ ਔਖਾ ਹੋਇਆ ਪਿਆ। ਔਖਿਆਂ ਕਰਤਾ। ਕਰਤਾ ਔਖਿਆਂ ਕਰਤਾ। ਇਹ ਜਿਹੜੀਆਂ ਕੋਈ ਵੀ ਪਾਲਿਸੀ ਨਵੀਂ ਬਣਾਉਂਦੇ ਆ, ਨਵੀਂ ਹਕੂਮਤ ਕੋਈ ਵੀ ਕੰਮ ਕਰਦੀ ਹੈ ਸਰਕਾਰ, ਉਹ ਕਾਰੋਬਾਰਾਂ ਵਾਸਤੇ ਆ, ਜ਼ਿਮੀਦਾਰਾਂ ਵਾਸਤੇ ਕੁਛ ਨਹੀਂ। ਨਹੀਂ ਕੁਛ ਨਹੀਂ। ਹਾਂਜੀ ਹੁਣ ਕਹੀ ਜਾਏ ਅਸੀਂ ਇੰਨਾ ਕਿਹਾ ਵੀ ਬਾਰਡਰ ਖੋਲ ਦੋ ਤੇ ਆਲੂ ਵਾਲੇ ਵਿਚਾਰੇ ਉਹ ਅਖੀਰ ਰੂਟੇ ਮਾਰਨ ਲੱਗ ਗਏ। ਮੈਂ ਸੁਣਿਆ ਖੁੱਦ ਗਿਆ ਬੰਦ ਨਾ ਕੋਈ ਨਹੀਂ ਜੀ, ਇੱਕ ਮੰਡੀਆਂ ਦਾ ਲਾ। ਨਾ ਕੋਈ ਨਹੀਂ, ਉਹ ਕਿਤੇ ਖੋਲ। ਲੱਖ ਖਰਚਾ ਤੇ ਲੱਖ ਰੁਪਏ ਦੇ ਵੀ ਨਹੀਂ ਜਾ ਰਹੇ ਹੁਣ। ਹਾਂਜੀ ਅੱਛਾ ਜੀ। ਹਾਂ ਆਸਮਾਨ ਸਾਹਿਬ ਦੇ 2 ਕਿੱਲੇ ਪੱਕੇ ਖੜੇ ਆਲੂਆਂ ਦੇ। ਉਹ ਕਹਿੰਦਾ ਪਤਾ ਕੀਤਾ 2.5 ਲੱਖ ਰੁਪਈਆ ਖਰਚਾ ਆਇਆ ਤੇ ਲੱਖ ਰੁਪਈਆ ਵੀ ਨਹੀਂ ਦੇ ਰਹੇ। ਕੋਈ 70,000 ਕਹਿ ਰਿਹਾ ਕਿੱਲੇ ਦਾ, ਕੋਈ 80,000 ਕਹਿ ਰਿਹਾ ਤੇ ਕਈ ਥਾਂ ਤੇ 70 ਦੇ ਵਿਕੇ ਵੀ ਆ। ਵਿਕੇ ਵੀ ਆ। ਕਈ ਥਾਂ ਤੇ ਰੂਟੇ ਮਾਰੇ ਬੰਦਿਆਂ ਨੇ। ਰੂਟੇ ਮਾਰੇ, ਗੋਭੀ ਵੀ ਮਾਰੇ। ਹਾਂਜੀ ਪਟਾਈ 50,000 ਤੇ 2 ਕਿੱਲਿਆਂ ਦੀ ਪੈ ਰਹੀ ਆ। ਪਟਵਾਈ 25,000 ਨੂੰ ਕਿੱਲਾ ਪਟਵਾਈ ਆ। ਦੱਸੋ 18,000 ਪਟਾਈ ਕੋ ਲੇਬਰਾਂ ਥੈਲੇ ਬਾਰਦਾਨਾ ਆਹੋ ਉਹ ਤਾਂ ਫਿਰ ਤਾਂ ਫਿਰ 18,000 ਉਹਨਾਂ ਨੂੰ ਦੇਣਾ। 2-3,000 ਦਾ ਚਾਹ ਪਾਣੀ ਜਲੇਬੀਆਂ ਆ ਬਣੀ ਜਾਣੀ। ਦੇ ਦੀ। ਗੱਲ ਉੱਥੇ ਆ ਜਾਂਦੀ। ਔਖਿਆਂ ਕਰਤਾ ਜ਼ਿਮੀਦਾਰ। ਓਏ ਹੋਏ ਹੋਏ। ਚਲੋ ਜੀ ਦੱਬ ਲਓ ਬਟਨ ਫਿਰ। ਠੀਕ ਆ ਜੀ, ਅੱਲਾ ਦੇ ਸਪੁਰਦ। ਇੱਥੇ ਹੀ ਆ ਹਜੇ, ਫਿਰ ਗੱਲ ਕਰਾਂਗੇ ਜੀ। ਹਾਂਜੀ ਆ ਬਾਂਸ ਚੱਕਦੇ ਇੱਥੋਂ ਯਾਰ, ਥਾਂ ਖੁੱਲੀ ਕਰ ਲਓ ਕੋਈ ਨਹੀਂ, ਫਿਰ ਲੋੜ ਆ ਇੱਥੇ ਗਵਾਸ ਦੀ। ਇੱਥੇ ਕਰ ਦਿੰਨੇ ਆ ਯਾਰ। ਫਿਰ ਹੁਣ ਪੱਤ ਕੱਢਣੀ ਹੈ ਕਿ ਨਹੀਂ? ਲੈ ਐ ਨੂੰ ਕਰ ਦਿੰਨੇ ਆ ਆਪਾਂ, ਜਗ੍ਹਾ ਬਣਾ ਲੈਨੇ ਆ ਉਧਰ ਪਾਸੇ। ਮੈਨੂੰ ਤਾਂ ਉਧਰ ਆ ਉਸ ਪਾਸੇ। ਕਿੰਨਾ ਕੁ ਟਾਈਮ ਮਾਮਾ ਲਾਉਗੀ ਹੋਰ? 5 ਮਿੰਟ ਲੱਗ ਜਾਣੇ ਹੋਰ। ਅੱਛਾ ਹਾਂ ਮੈਨੂੰ ਤਾਂ ਉਸ ਪਾਸੇ ਆ ਉੱਥੇ। ਅੱਛਾ ਚਾਚਾ ਬੂਟਿਆ, ਹਾਂਜੀ ਜੇ ਆਪਾਂ ਕਣਕ ਫਲੇ ਤੇ ਗਾਣੀ ਚਾਹੀਏ ਐਤਕੀ, ਹਾਂ ਗਾ ਸਕਦੇ ਆ? ਗਾਣ ਨੂੰ ਤਾਂ ਗਾ ਸਕਦੇ ਆ, ਲੇਕਿਨ ਉਹ ਫਿਰ ਨਾ ਅਡਾਵੇ, ਉਹ ਹਥਿਆਰ, ਉਹ ਤਰੇਂਗਲਾਂ ਬੰਦੇ, ਉਹ ਮੌਸਮ ਨਹੀਂ ਬਣਦਾ ਫਿਰ। ਉਹ ਹਵਾਵਾਂ, ਢੱਗਿਆਂ ਦੀ ਯੋਗਤਾ ਹੈ ਆਪਣੇ ਕੋਲ। ਢੱਗਿਆਂ ਦੀ ਯੋਗਤਾ ਹੈਗੀ ਆ। ਉਹ ਤਾਂ ਮੈਨੂੰ ਪਤਾ ਵੀ ਢੱਗਿਆਂ ਦੀ ਯੋਗਤਾ ਹੈ ਆ। ਤੇ ਬਾਕੀ ਪੰਜਾਲੀ ਵੀ ਹੈ ਆ, ਕਰਾਈ ਵੀ ਹੈ ਆ। ਹੂੰ ਕੀ ਲੈਣਾ, ਕੀ ਹੋਰ ਕੀ ਚਾਹੀਦਾ? ਤਰੇਂਗਲਾਂ ਵੀ ਹੈ। ਤਰੇਂਗਲ ਆ, ਸਣਗਾ, ਫਿਰ ਉਹ ਬੰਦੇ ਅਡਾਈ ਵਾਲੇ ਦੇ ਘਰ। ਅੱਛਾ ਜੀ ਚੱਲ ਬਰ ਮੈਨੂੰ ਇੱਕ ਗੱਲ ਦੱਸ ਚਾਚਾ ਬੂਟਿਆ। ਚੌਂਕੀ ਮੱਠਾ ਚਾਚਾ ਬੂਟਿਆ ਹਾਂਜੀ ਇੱਕ ਗੱਲ ਦੱਸ, ਹੂੰ ਵੰਗਾਰ ਕੀ ਸ਼ੈ ਹੁੰਦੀ? ਵੰਗਾਰ ਇਹ ਹੁੰਦੀ ਵੀ ਜਿਹੜਾ ਇੱਕ ਬੰਦੇ ਦਾ ਕੰਮ ਆ ਨਾ, ਤੇਰਾ ਕੰਮ ਅੜ ਗਿਆ। ਮਿਸਾਲ ਤੌਰ ਤੂੰ ਕਣਕ ਬੀਜਣੀ ਆ, ਹਾਂ ਹਾਂ ਤੂੰ ਕਿਹਾ ਮੇਰੀ ਰੌਣੀ ਯਾਰ ਆ ਗਈ ਆ ਵੱਤਰ ਤੇ ਮੇਰੇ ਕੋਲ ਇੱਕ ਜੋਗ ਆ ਤੇ ਇੱਕ ਜੋਗ ਨਾਲ ਨਾ ਇਹ ਨਹੀਂ ਬੀਜ ਹੋਣੀ, ਇਹ ਰੌਣੀ ਨਾ ਸੁੱਕ ਜੇ। ਹਾਂ ਹਾਂ ਤੂੰ ਆਸ਼ਗਲੀ ਨੂੰ ਕਹਿਣਾ ਵੀ ਯਾਰ ਸਵੇਰੇ ਬਈ ਮੈਨੂੰ ਜੋਤਰਾ ਲਵਾ। ਹਾਂ ਉਧਰੋਂ ਸ਼ੌਕੀ ਨੂੰ ਕਹਿ ਦਿੱਤਾ ਵੀ ਸ਼ੌਕਤ ਸਵੇਰੇ ਜੋਤਰਾ ਮੈਨੂੰ ਲਵਾ, ਵੀ ਹਟ ਅੱਗੇ ਮੇਰੇ ਆ ਲਾਣ। ਬੂਟਿਆ ਤੂੰ ਵੀ ਸਵੇਰੇ ਢੱਗੇ ਲਿਆਵੀਂ ਵੀ ਮੈਨੂੰ ਜੋਤਰਾ ਲਵਾਓ। ਹਾਂ ਹਾਂ
ਬਾ ਅਸੀਂ ਫਿਰ ਢੱਗੇ ਲੈ ਕੇ ਆ ਜਾਣਾ, ਹਲ ਪਜਾਲੀਆਂ ਆਪਣਾ ਸਮਾਨ ਹਥਿਆਰ ਲੈ ਕੇ ਆ ਜਾਣਾ ਤੇਰੇ ਵੱਲ। ਹਾਂ ਹਾਂ। ਤੇ ਉਹ ਰਲ ਕੇ ਸਾਰਿਆਂ ਨੇ ਫਿਰ ਤੇਰੀ ਕਣਕ ਬੀਜ ਦੇਣੀ ਆ, ਤੇਰੀ ਰੌਣੀ ਨਹੀਂ ਸੁੱਕਣ ਦੇਣੀ। ਤੇ ਉਸ ਦਿਹਾੜੀ ਦੀ ਰੋਟੀ ਪਾਣੀ ਤੇਰੇ ਉਹ ਹਾਲ ਤੇਰੇ ਬੇਟੇ ਆ। ਮੇਰੇ ਹਾਲ। ਆਹੋ ਤੇ ਕਣਕ ਜੂ ਤੇਰੀ ਬੀਜਣੀ ਆ ਹਾਂ ਹਾਂ। ਤੇ ਰੋਟੀ ਪਾਣੀ ਤੇਰੇ ਕੋਲੋਂ ਹੀ ਖਾਣਾ ਫੇ। ਮਾਮਾ ਵੰਗਾਰ ਦੀ ਰੋਟੀ ਤਾਂ ਬੜੀ ਵਾਧੂ ਹੁੰਦੀ। ਵੰਗਾਰ ਐਵੇਂ ਲੰਮੇ ਚੌੜੇ ਕਹਾਣੀ ਦੀ ਕਿਹੜਾ ਵੰਗਾਰ ਆ, ਇਸਾਸ ਦਾ ਨਾਮ। ਆਹਾ। ਇਸਾਸ ਆ ਤੇ ਵੰਗਾਰ ਆ, ਬਸ ਕੁਝ ਵੀ ਨਹੀਂ। ਜੇ ਇਸਾਸ ਨਹੀਂ ਤੇ ਵੰਗਾਰ ਹੈ ਹੀ ਨਹੀਂ। ਨਹੀਂ ਮੈਂ ਕਿਹਾ ਵੀ ਵੰਗਾਰ 'ਚ ਉਹ ਗੱਲ ਤੂੰ ਬਹੁਤ ਸੋਹਣੀ ਕਰੀ ਆ ਵੀ ਵੰਗਾਰ 'ਚ ਸੇਵਾ ਵੀ ਤਾਂ ਕਰਦੇ ਸੀ ਬੰਦੇ। ਨਹੀਂ ਸੇਵਾ ਤਾਂ ਬੰਦਿਆਂ ਅੱਗੇ ਔਰਤਾਂ ਦਾ ਘਰ ਦਾ ਬੰਦੇ ਨੂੰ ਪਤਾ ਲੱਗਦਾ ਸੀ ਰੋਟੀ ਤੋਂ। ਹਾਂ ਵੰਗਾਰ ਪੈਣੀ ਤੇ ਪਤਾ ਲੱਗਣਾ ਵੀ ਘਰ ਦੇ ਇਹਨਾਂ ਦੇ ਨਾ ਜੀ ਕਿਹੋ ਜਿਹੇ ਆ, ਹਾਂ ਕਿਤਨੇ ਅਕਲਮੰਦ ਆ, ਕਿਤਨੇ ਸਹੂਰ ਵਾਲੇ ਆ, ਕਿਹੋ ਜੀ ਰੋਟੀ ਪੱਕਦੀ ਆ, ਕਿਹੋ ਜੀ ਦੰਦੇ ਆ ਅੱਗੇ ਪ੍ਰਾਹੁਣੇ ਨੂੰ। ਹਾਂ। ਤੇ ਬੰਦਿਆਂ ਦਾ ਪਤਾ ਲੱਗਦਾ ਸੀ ਮੰਜਿਆਂ ਤੋਂ। ਮੰਜਿਆਂ ਤੋਂ। ਜਦੋਂ 2-4 ਪ੍ਰਾਹੁਣੇ ਆ ਜਾਣਾ ਨਾ, ਮੰਜਾ ਗੁਆਂਢ ਚੋਂ ਨਾ ਮੰਗਣ ਜਾਣਾ, ਹਾਂ ਫਿਰ ਕਹਿਣਾ ਵੀ ਬੰਦੇ ਠੀਕ ਆ ਇਹ। ਬੰਦੇ ਠੀਕ ਆ, ਸਹਿੰਦੇ ਆ। ਹਾਂਜੀ। ਹੂੰ। ਤੇ ਰੋਟੀ ਦਾ ਪਤਾ ਲੱਗਦਾ ਸੀ ਘਰ ਦੀ ਔਰਤਾਂ ਦਾ ਹਾਂ ਰੋਟੀ ਤੋਂ। ਤੇ ਇੱਕ ਦੂਏ ਤੋਂ ਵੱਧ ਚੰਗੀ ਤੋਂ ਚੰਗੀ ਰੋਟੀ ਦਿੰਦੇ ਸੀ ਵੰਗਾਰ ਤੇ। ਹਾਂ ਸੇਵਾ ਕਰਦੇ ਸੀ। ਹਾਂ ਤੇ ਹੁਣ ਇੱਕ ਮਿਸਾਲ ਆ, ਤੂੰ ਆਇਆ ਹੈ ਮੇਰੇ ਕੋ ਵੰਗਾਰ ਤੇ, ਹਾਂ ਸਵੇਰ ਦਾ ਵੇਖ ਲਾ ਤੇਰੀ ਸੇਵਾ ਮੈਂ ਰੋ ਇਹਨੂੰ ਪਿਆਇਆ, ਹਾਂ। ਮੂਲੀਆਂ ਵਾਲੇ ਪਰੌਂਠੇ ਤੱਤੀ ਚਾਹ ਨਾ ਮੈਂ ਖਵਾਏ, ਕੱਢ ਰੋਜ਼ ਲੱਸੀ ਪਾ ਕੇ ਮੈਂ ਪਿਆਈ। ਹੁਣ ਮੈਂ ਲੌਂਗਾਂ ਲਈ ਚਾਹ ਪਿਆ ਰਿਹਾ। ਨਹੀਂ ਮਾਮਾ ਆਇਆ ਤਾਂ ਡੇਰਾ ਆਪਣਾ ਸੁਣਨਾ ਛੱਡ ਕੇ ਆਪ ਦਾ ਕੰਮ ਛੱਡ। ਕਹਿਣਾ ਜੀ ਬਈ ਘਰਾਣੇ ਘਰ ਦੀ ਆ ਜੀ। ਹਾਂ ਘਰਾਣੇ ਘਰੋਂ ਪਿੱਛੇ ਆਈ ਹੋਈ ਹੈ ਲਾਣੇ ਚੋਂ। ਲਾਣੇ ਚੋਂ। ਅੱਛੀ ਔਰਤ ਦਾ ਸਰਵਿਸ ਕਰਨੀ ਜੀ, ਉਹਨੇ ਰੋਟੀ ਅੱਛੀ ਦਈ ਹੈ। ਤੇ ਜੇ ਮਿਰਚਾਂ ਕੁੱਟ ਕੇ ਤੇ ਅਚਾਰ ਭੇਜਿਆ ਬਾਹਰ, ਤੇ ਫਿਰ ਅਸੀਂ ਪਤਾ ਕੀ ਕਹਿਣਾ ਵੀ ਇਹ ਨਾ ਪਿੱਛੋਂ ਦੀ ਵਾਕਿਆ ਹੈ ਜੇ ਕਰਨੀ। ਹਾਂ ਉਹ ਕਹਿੰਦੇ ਹੁੰਦੇ ਸੀ ਨਾ ਵੀ ਟੱਗਾ ਲਈਏ ਲਾਣੇ ਲਾਣੇ ਦਾ ਹਾਂਜੀ ਹਾਂਜੀ। ਤੇ ਔਰਤ ਲਈਏ ਘਰਾਣੇ ਦੀ। ਘਰਾਣੇ ਦੀ ਹਾਂ। ਹਾਂਜੀ। ਉਹ ਇਹੋ ਹੀ ਮਕਸਦ ਹੈ। ਨੇ ਜੀ ਮੱਝ ਵਾੜੇ ਦੀ ਤੇ ਜਨਾਨੀ ਲਾਣੇ ਦੀ। ਤੇ ਮੱਝ ਦੇ ਆਰ ਵਿੱਚ ਕਿੱਥੋਂ ਆ ਗਿਆ? ਯਾਰ ਢੱਗੇ ਢੱਗਾ ਕਦੀ ਵਾੜਾ ਹੋਇਆ ਢੱਗਿਆਂ ਦਾ? ਕਿਉਂ ਉਹ ਮਾਰਦੇ ਬਾੜੇ ਦੀ ਤਾਂ ਗੱਲ ਹੀ ਨਹੀਂ ਹੋਈ। ਹੋਰ ਕੀ ਕਹਿ ਰਿਹਾ ਤੂੰ? ਕਹਿ ਦੁਬਾਰਾ ਕੀ ਕਿਹਾ ਹੈ? ਲਾਣੇ ਦਾ ਕਿਹਾ। ਲਾਣਾ ਕਿਹਨੂੰ ਕਹਿੰਦੇ ਆ? ਲਾਣਾ ਕਹਿੰਦੇ ਜਿਹੜੀਆਂ ਦੋ ਇਕੱਠ ਹੋਣ ਫੇਰ ਇਹ ਤਾਂ ਪਹਿਲੇ ਸਮਝੋ ਨਾ ਵੀ ਲਾਣਾ ਕਹਿੰਦੇ ਕਿਹਨੂੰ ਆ, ਇਹ ਤਾਂ ਦੇਖੋ ਨਾ ਜੀ। ਹੈ ਲਾਣਾ ਯਾਰ ਕਿਹਨੂੰ ਟੱਗੇ ਕਹਿੰਦੇ ਦਾ ਆ? ਲਾਣਾ ਨਹੀਂ ਹੈ ਮੇਰੇ ਉਹ ਦਿਮਾਗ ਚੋਂ ਨਿਕਲ ਗਿਆ। ਹਾਂ ਟੱਗੇ ਦੁਬਾਰਾ ਦਾ ਦੁਰਸਤ ਹੋਰ ਕਰੋ ਫਿਰ ਇਹਨੂੰ। ਹਾਂ। ਮਾਮਾ ਭਾਣਜਾ ਲੱਗੇ ਐਵੇਂ ਸਾਨੂੰ ਝੂਠੀਆਂ ਕਰਨ। ਦੱਸ। ਕਿੱਥੇ ਆ ਗਿਆ? ਵਾੜਾ ਨਹੀਂ ਜੀ ਲਾਣਾ। ਹਾਂ ਨਹੀਂ ਜਨਾਨੀ ਲਾਣੇ ਦੀ ਲਾਣੇ ਦੀ। ਤੇ ਟੱਗਾ ਕਾਸੇ ਹੋਰ ਹਾਂ ਸ਼ਾਇਦ। ਕਾਸੇ ਹੋਰ ਦਾ ਕਰ ਲੋ। ਹੁਣ ਮਾਮਾ ਭਾਣਜਾ ਸਲਾਹ ਕਰੋ। ਘਰਾਣੇ ਦੀ ਆ ਜੀ। ਉਹ ਕਰ ਲੋ ਸਲਾਹ। ਅੱਛਾ ਚਲੋ। ਉਹ ਲਾਣੇ ਦਾ ਮਤਲਬ ਇਹ ਹੈ ਵੀ ਤੇਰੇ ਕੋਲ 2-4 ਹਲਾਂ ਦੀ ਖੇਤੀ ਆ। ਉਹ ਚਾਹ ਕੇ ਨਹੀਂ ਉਹ ਲਾ ਮਿੰਟ ਮਾਰੋ। ਉਹ ਮਿੰਟ ਮਾਰੋ ਮਿੰਟ ਮਾਰੋ। ਤੇ ਉਹ ਟੱਗਾ ਜੇ ਬਹਿ ਗਿਆ ਆ ਕੇ, ਤੇ ਅਸੀਂ ਪਿਛਲੇ ਮਾਲਕ ਨੂੰ ਨਹੀਂ ਲਾਇਆ। ਤੇ ਜੇ ਟੱਗਾ ਇਹ ਕਹਿੰਦਾ ਯਾਰ ਲਾਣੇ ਚੋਂ ਆਇਆ ਹੋਇਆ ਟੱਗਾ, ਇਹ ਮਾਰ ਨਹੀਂ ਖਾਣਾ ਤੇ ਉਹਨੇ ਕੀ ਸ਼ੁਕਰ ਮਾਰ ਆ ਬਣਾ ਲਾ ਹੁਣ। ਉਹ ਸੜ ਗਿਆ ਉਹ ਸੜ ਗਿਆ। ਬਣਾ ਲਾ ਹੁਣ। ਚੀੜ ਨਹੀਂ ਬਣਾਣੀ, ਚੀੜ ਤਾਂ ਬਣਾ ਲਾ। ਬਣਾਗਾ ਇੱਕ ਮੈਂ ਖਲੋਇਆ ਬਈ। ਲੈ ਨਹੀਂ ਖਲੋਣਾ ਨਹੀਂ ਯਾਰ। ਸਿੱਟ ਬਈ ਸਿੱਟ ਬਈ ਸਿੱਟ ਬਈ ਸਿੱਟ। ਇਹਨੂੰ ਚੱਕ ਕੇ ਪਰਮ ਕਰੋ ਯਾਰ ਥੋੜਾ ਜਿਹਾ। ਬੰਦੇ ਕਿੱਧਰ ਗਏ? ਨਹੀਂ ਇੱਥੇ ਯਾਰ ਤੂੰ ਚਕਾ ਕੇ ਪਰਮ ਕਰ ਥੋੜਾ ਜਿਹਾ। ਉਹ ਯਾਰ ਉਹ ਪਰਾਂ ਕਰ ਲਾਂਗੇ। ਉਹ ਬੂਟੇ ਇੱਧਰ ਧਿਆਨ ਕਰ ਆਗ ਦੇ। ਹੋ ਗਿਆ ਧਿਆਨ। ਲਿਆ ਬਈ ਲਿਆ ਟੋਕਰੀ ਲਿਆ। ਹਾਏ ਹਾਏ ਸੱਟੋ ਤਾਂ ਸੱਟੋ 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 ਓਏ ਹਾਏ ਹਾਏ ਓਏ ਆ ਡੱਫਾ ਤਾਂ ਤੂੰ ਫੜ ਸੱਟੋ ਡੱਫਾ। ਸੱਟੋ 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 ਯਾਰ। ਛੱਡ ਦਿਓ ਛੱਡ ਦਿਓ ਛੱਡ ਦਿਓ ਛੱਡ ਦਿਓ। ਤੈਨੂੰ ਕਿਹਾ ਵੀ ਝੁਲਕਾ ਬੰਦ ਕਰੀ ਪਹਿਲਾਂ ਹੀ। ਖੁਦਾ ਜੋ ਝੋਲਕਾ ਬਹੁਤ ਬੰਦੇ ਦੇਰ ਦਾ ਬਣਦਾ। ਕਿੱਥੇ ਬਣਦਾ? ਰਾਤ ਕੋਲ ਹੋਣਾ ਚਾਹੀਦਾ। ਉਹ ਰਾਸ ਦਾ ਕੋਲ ਸੀ ਪਰ ਝੁਲਕਾ ਚੂਰੇ ਦਾ ਸੀ ਨਾ। ਉਲਟਾਓ ਉਲਟਾ ਦਿਓ। ਹਿਲਾ ਦਿਓ ਯਾਰ। ਇਹਨੂੰ ਕੀ ਹੋਇਆ? ਹਿਲਾ ਦਿਓ ਇੰਜ ਹਿਲਾ ਦਿਓ ਹਿਲਾ ਦਿਓ। ਚੀੜ ਅੱਜ ਆ। ਹਾਂ ਚੀੜ ਅੱਜ ਬਣੀ ਆ ਲੋਹੇ ਵਰਗਾ। ਹੇਠਾਂ ਚੱਕੀ ਕੜਾਈ ਚੋਂ। ਕੀ ਰਾਜ ਬਾਬਾ ਬਣੀ ਹਾਂ ਲੈ ਉਹ ਵੀ ਆ ਵੀ ਦੇ। ਆ ਵੀ ਉਹ ਵੀ ਡੇਗ ਲਈ। ਹੋਰ ਪਾਓ ਦੋਰੇ ਚ ਪਾ ਲਓ ਇੱਥੇ ਪਾਓ ਜੀ। ਉਹ ਠੰਡਾ ਆਊਗਾ। ਹੋਰ ਮੰਗੋ ਠੰਡਾ ਹੀ ਹੋ ਗਿਆ। ਨਹੀਂ ਇਹ ਤਾਂ ਤੱਤਾ ਕੜਾਇਆ ਤੱਤਾ। ਲਿਆਓ ਬਈ ਲਿਆਓ ਦਵਾ। ਮਾਮਾ ਹੇਠਾਂ ਤੇ ਕਰੀ ਠੰਡੇ ਰੋਦ ਹੇਠ ਕਰੀ। ਹਾਂ ਹੁੱਕੇ ਦੀ ਵਾਰੀ ਲਾ ਲਾ। ਫੇਰ ਆ ਇੱਥੇ ਬਿਠਾਓ। ਤੈਨੂੰ ਦਵਾਨੇ ਸਾਹ ਦਵਾਨੇ ਹੈ। ਉਹ ਸੱਦੋ ਵੀ ਨਿਆਣਿਆਂ ਨੂੰ। ਲਓ ਜੀ ਖਾਓ ਜੀ। ਹੈ ਜਦੋਂ ਸਮਾਨ ਇਹਨਾਂ ਨੇ ਇਦਾਂ ਦੀ ਰੌਲੇ ਵਾਲੀ ਗੱਲ ਕੀਤੀ, ਢਕੋਸਲਾ ਲਾਇਆ, ਉਦੋਂ ਹੀ ਨੁਕਸਾਨ ਹੋਇਆ। ਉਹ ਮੈਂ ਯਾਰ ਕਰ ਦਿੰਨਾ ਸਹੀ। ਢਕੋਸਲੇ ਲਾਉਂਦੇ ਮਾਮਾ ਭਾਣਜਾ ਫਿਰ ਸਾਨੂੰ ਕੂੜਿਆਂ ਕਰਦੇ ਆ। ਲਓ ਲਓ ਢਕੋਸਲਾ ਹੋਰ। ਉਹ ਯਾਰ ਆ ਚੀੜ ਜਿਹੜੀ ਸੜ ਗਈ ਉਹ ਵੇਖ। ਮੈਨੂੰ ਚੇਤੇ ਕਰ ਲੈਣ ਦੇ, ਮੈਂ ਉਹ ਗੱਲ ਸੁਣਾਨਾ। ਕੁਛ ਵੀ ਨਹੀਂ ਹੋਇਆ। ਛੜੀ ਨਹੀਂ ਹੈ।
ਇਹ ਚੇਤੇ ਆਉਣੀ ਹੀ ਨਹੀਂ, ਇਹ ਬੂਟੇ ਨਾਲ ਵਾਹ ਪਿਆ ਆ। ਚੇਤਾ ਚੰਗਿਆਂ ਦਾ ਉਖੜ ਜਾਂਦਾ। ਛੇੜ ਲੈਂਦਾ ਹਾਂ ਬੂਟਾ ਵਾਕੇ ਛੇੜ ਦਿੰਦਾ ਹਾਂ। ਬੂਟਾ ਪੱਟ ਲੈਂਦਾ ਗਾ। ਹਾਂ ਇਹ ਬਾਕੀ ਬੜੀ ਯਾਦਦਾਸ਼ਤ ਹੈ ਜੀ। ਆਹੋ, ਇਹ- ਬੜੀ ਯਾਦਦਾਸ਼ਤ ਸੀ 40 ਸਾਲਾਂ ਬਾਅਦ ਅੰਜਮ ਸਾਹਿਬ ਨੇ ਸਾਨੂੰ ਆ ਝੋਕਾ ਲਾਉਣ ਦਾ ਪਾਓ ਗੱਲ ਸਿਖਾ ਪਾਓ ਦਿੱਤਾ। ਪਾਓ 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 ਅਸੀਂ ਪਾਓ ਭੁੱਲ ਭੱਲ ਗਏ ਰਾਹ ਤੇ। ਚੀੜ ਬਣ ਗਈ। ਤੇ ਹੁਣ ਇਨਸ਼ਾਅੱਲਾ ਅਸੀਂ ਫੇਰ ਕਾਮਯਾਬ ਹੋ ਗਏ ਆ। ਹਲਾਓ। ਆਪਾਂ ਜੀ ਰੰਬਾ ਮਾਰੋ ਉੱਧਰ ਹੋ ਕੇ ਆ ਰੰਬਾ ਮਾਰੋ ਭਾਈ। ਤੁਸੀਂ ਖਾਓ, ਬੱਚਿਆਂ ਕੋਲ ਆ ਜਾਓ ਜੀ, ਬੱਚਿਆਂ ਨੂੰ ਖਾਓ। ਇਹਨੂੰ ਹੋਰ ਥੋੜਾ ਦੋਬਾ ਦਿਓ। ਉਰੇ ਆ ਦੋਬਾ ਦੇ ਲਓ। ਆਮਣ ਦਿਓ ਹੁਣ ਆਉਣ ਦਿਓ ਬਸ। ਚਾਚਾ ਹਾਂ ਇੱਕ ਛੱਡ ਦੇ ਇਹਨੂੰ ਉਧਰ ਤੂੰ ਹਲਾ ਰੰਬਾ ਹਲਾ। ਆ ਗਿਆ ਗੋਡੀ ਵਾਲਾ ਬੰਦਾ। ਹਲਾ ਦੇ ਵੀ ਹਲਾ, ਮਿੰਟ ਮਾਰ ਬਸ਼ੇਰਾ। ਮਿੰਟ ਮਾਰੋ। ਹੇਠਾਂ ਰੱਖੀ, ਉਹ ਨਿਆਣਿਆਂ ਨੂੰ ਸੱਦ ਲਾ। ਚਾਹ ਦੀ ਆ ਖੈਰ। ਫੜ ਲਾ ਮੰਗੇ, ਹਲਾਓ ਯਾਰ ਹਲਾਓ। ਬੜੀ ਆਰਾਮ ਨਾਲ ਛੱਲ ਨਾ ਮਾਰੋ। ਹਲ ਨਹੀਂ ਮਾਰਨੀ ਬਚੰਗਾ। ਉੱਥੇ ਉਹ ਮੇਰੇ ਸਾਹਮਣੇ ਆਰੰਭਾ ਮਹਿੰਦੇ। ਬਿਸਮਿਲ੍ਲਾਹਿਰ ਰਹਿਮਾਨ ਰਹਿਮ। ਲਾਗਾਂ ਸਮਾਰ ਕੇ ਲੈ ਗਏ। ਹੱਥ ਫੁੱਲ ਗਈ ਜੀ ਇਹ ਪਤਾ ਕੀ ਚੱਕਰ ਬਣਿਆ ਨਾ। ਪਾਚ ਨਹੀਂ ਫੁੱਲੀ ਹੈਗੀ। ਫੁੱਲ ਗਈ ਜੀ। ਪਾਚ ਤੁਸੀਂ ਬਸ ਸੰਭਾਲੀ ਥੋੜੀ ਜਿਹੀ। ਗੱਲਾਂ ਨਹੀਂ ਬਣ ਗਈ। ਓਏ ਆ ਚੋਰਿਆ ਇੱਥੋਂ। ਹਾਂ ਇਹਨੂੰ ਕਰ। ਕੋਈ ਨਹੀਂ ਬਚੋ ਜਾ ਜਿਹੜਾ ਚੋਣਾ। ਅੱਛਾ ਬਾਈ ਨੂੰ ਨਾ ਛੇੜੀ, ਹੁਣ ਇਹਨੂੰ ਬੰਦ ਹੋ ਜਾਣਾ ਇਹਨੇ ਇਨਸ਼ਾਅੱਲਾ। ਕਰਨਾ ਹੀ ਗੋਡੀ ਕਰ ਦੋ ਕੁਝ ਹੋਰ ਦੇ। ਇਹ ਠਰੂਗਾ ਤੇ ਫਿਰ ਤੇ ਰਾਤ ਨੂੰ ਇਹਨੂੰ ਇੱਥੇ ਬਾਹਰ ਨਾ ਰੱਖਿਆ ਕਰੋ, ਇੱਥੇ ਰੱਖਿਆ ਕਰੋ। ਉਸ ਨਾਲ ਫਿਰ ਖਰਾਬ ਹੋ ਜਾਂਦਾ। ਇਹ ਤਾਂ ਕਰਦਾ ਜਿਹੜਾ ਹਾਂ ਇਵੇਂ ਹੀ ਸੀਗੀ ਗੱਲ ਵੀ ਬਲਦ ਲਈਏ ਲਾਣੇ ਦਾ ਤੇ ਜਨਾਨੀ ਲਈਏ ਘਰਾਣੇ ਦੀ। ਇਦਾਂ ਹੀ ਆ। ਹਾਂ ਇਦਾਂ ਹੀ ਇਹ ਬੜਾ ਲਿਆ ਵਿੱਚ। ਇਹ ਮੱਝਾਂ ਕਬਾੜੇ ਦੀਆਂ ਯਾਰ। ਬੂਟਾ ਤੱਕ ਬਾਜੇ ਟਾਈਮ ਤਾਂ ਨਾ ਐਵੇਂ ਥਾਂ ਬਣਾ ਦਿੰਦਾ, ਲੜਾਈ ਦਾ ਘਰ ਬਣਾ ਕੇ ਬਹਿ ਜਾਂਦਾ। ਇਹਦਾ ਵੀ ਬੂਟਾ ਫਿਰ ਹੈਗਾ ਜੀ। ਹੁਣ ਦੱਸਿਏ ਪੜਿਆ ਲਿਖਿਆ ਬੰਦਾ ਜੀ, ਅਸੀਂ ਉਹਦੇ ਕੋਈ ਵੀ ਨਹੀਂ ਕਰ ਜਦੋਂ ਸਕਦੇ। ਇਹ ਕੋਲ ਬੈਠਾ ਮੈਨੂੰ ਕੋਈ ਗੱਲ ਨਾ ਪੁੱਛਿਆ, ਫਿਰ ਇਸੇ ਨੂੰ ਪੁੱਛਿਆ ਕਰੋ। ਅੱਛਾ ਹਾਂ ਤੇ ਅਸੀਂ ਲੜ ਪੈਣਾ ਆ। ਇਹ ਲੜਨਾ ਨਹੀਂ ਬਈ। ਨਾ ਨਾ ਲੜਨਾ ਨਹੀਂ ਵੀ ਮੁੰਡਿਆ। ਇੱਥੇ ਲੜ ਪੈਣਾ ਤੇ ਤੁਹਾਡਾ ਤਮਾਸ਼ਾ ਬਣ ਜਾਣਾ। ਨਹੀਂ 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 ਨਾ ਲੜਨਾ ਨਾ ਜੇ ਲੜਨਾ ਫਿਰ ਤਾਂ ਗੱਲ ਗਈ ਹੈ। ਇਹ ਤਾਂ ਲੜਦਾ ਨਹੀਂ ਗੱਲ। ਯਾਰ ਜਦੋਂ ਗੱਲ ਕਸੂਤੀ ਕਰਨੀ ਫਿਰ ਲੜਾਈ ਵਾਲੀ ਕਰਨੀ, ਫਿਰ ਲੜਨਾ ਪੈਣਾ। ਛੁੱਟੀਆਂ ਲੜਾਈ ਦਾ ਘਰ ਬਣਾਉਂਦਾ। ਆਹੋ ਲੜਾਈ ਦਾ ਘਰ ਬਣਾਉਂਦਾ। ਓਏ ਹੁੰਦੀਆਂ ਰਹਿਣੀਆਂ ਛੁੱਟੀਆਂ। ਇਹ ਨਹੀਂ ਗੱਲ। ਨਾ ਗਾਂ ਦਾ ਤੇ ਮੱਝ ਦਾ ਕੀ ਰਿਸ਼ਤਾ। ਕੋਈ ਨਹੀਂ ਉਹ ਉਧਰ ਗੱਲ ਸੁਣਾਣੀ ਜੀ ਉਹਦੀ, ਉਹ ਮੱਝਾਂ 'ਚ ਲਈ ਜੇ ਫਿਰ ਯਾਰ। ਆਹੋ ਗਾਂ ਦਾ ਤੇ ਮੱਝ ਦਾ ਲਾ ਕੋਈ ਨਹੀਂ ਹੈ। ਠੀਕ ਆ, ਮੱਝ ਆਪਣੀ ਥਾਂ ਤੇ ਗਾਂ ਆਪਣੀ। ਆ ਪੇਸੀਆਂ ਲਾਣ ਜੋਗਾ ਹੋ ਗਿਆ। ਹਾਂ ਹੋ ਜਾਣਾ ਕਰ ਦੋ ਹੌਲੀ ਹੌਲੀ ਸ਼ੁਰੂ। ਸ਼ੁਰੂ ਕਰ। ਹਾਂ ਜਿੱਥੇ ਸਖਤ ਜਾ ਨਾ ਉੱਥੋਂ ਚੱਕ ਲਾ। ਹਾਂ ਛੋਟੀ ਰੱਖ। ਉੱਥੇ ਰੱਖ ਦੇ। 4 ਰੁਪਏ ਤੇ ਰੱਖ ਦੇ। ਉਹ ਨਿਆਣੇ ਜੀ ਮੌਲਵੀ ਸਾਹਿਬ ਆਏ ਸੀਗੇ, ਨਿਆਣੇ ਉੱਥੇ ਪੜ ਰਹੇ ਸੀ। ਅਸੀਂ ਚੀੜ ਫਿਰ ਉੱਥੇ ਪਹੁੰਚਾਏ ਉਹਨਾਂ ਨੂੰ। ਉਹ ਮੰਗਾ ਵੇਖਾਂ। ਲਾ, ਮੈਂ ਲਾ ਜਾਣੀ ਛੇਤੀ ਝਾੜ। ਹਾਂਜੀ ਆ ਮੁੰਡਿਆ, ਉਹ ਜ਼ੁਬੈਰ, ਉਹ ਲਿਆ ਉਰਾਂ ਲਿਆ, ਜਲਦੀ ਆ ਜਾ। ਛੇਤੀ ਆ ਜਾ ਤੋਲਾ। ਇੱਕ ਦੋ ਬੋਲੀ ਉਹਦੇ ਛੇਕ ਨਹੀਂ ਖੁੱਲਣੇ ਇੱਥੇ ਬਿਜ ਦੋ ਕੋ। ਲਓ ਜੀ ਪੇਸੀਆਂ ਅੱਲਾ ਕਰੇ ਹੋ ਗਿਆ ਕੰਮ ਸ਼ੁਰੂ। ਚੱਕ ਆ ਔਰ ਇੱਥੇ ਵਿਚਾਲੇ ਲੈ ਆ। ਉਹ ਸਿਆਣੇ ਬੰਦੇ ਨਾ ਆ ਦੇਖ, ਜਦੋਂ ਇੱਥੇ ਬਹਿੰਦੇ ਸੀ ਨਾ, ਔਰਲੇ ਆਹ ਪਾਸੇ ਵਿਚਾਲੇ ਲੈ। ਇਹ ਜਦੋਂ ਸ਼ੁਰੂ ਕਰਦੇ ਸੀ ਨਾ ਚਾਚਾ ਬੂਟਾ, ਇਹ ਇੱਥੋਂ ਸ਼ੁਰੂ ਕਰਦੇ। ਜਿੱਥੋਂ ਥਾਂ ਨੀਵਾ ਹੋਵੇ, ਉੱਚਾ ਹੋਵੇ, ਉਹਦੀ ਵਜ੍ਹਾ ਇਹ ਬਈ ਇਧਰੋਂ ਗੰਡ ਖਾਲੀ ਹੁੰਦਾ ਹੁੰਦਾ ਸੀ, ਹੱਥ ਸੌਖਾ ਹੁੰਦਾ ਹੁੰਦਾ। ਜਿੱਥੋਂ ਗੰਡ ਉੱਚਾ ਨਾ ਉੱਥੋਂ ਪਹਿਲੇ ਚੱਕੋ ਜਿੱਥੋਂ ਉੱਚਾ ਹੈ। ਉੱਥੋਂ ਨਾ ਚੱਕ, ਉੱਥੇ ਬਹੁਤ ਭਾਰਾ ਗੁੜ। ਉੱਥੇ ਭਾਰਾ ਹਜੇ ਜ਼ਿਆਦਾ ਗਰਮ ਹੈ। ਜਿਵੇਂ ਇੱਥੋਂ ਮੈਨੂੰ ਨਜ਼ਰ ਆ ਰਿਹਾ ਵੀ ਕਿੱਥੇ ਥੋੜਾ ਜਿਹਾ ਵਿਚਾਲੇ ਆ। ਇੱਥੇ ਹਾਂ ਮੈਂ ਕਹ ਰਿਹਾ ਵੀ ਉਧਰੋਂ ਕੰਮ। ਉਹ ਨਹੀਂ ਉਧਰ ਨੂੰ ਜਾ। ਆ ਦੇਖਿਆ ਆ ਥੋੜਾ ਜਿਹਾ। ਜਿੱਥੇ ਥੋੜਾ ਨਾ ਉੱਥੋਂ ਸੁੱਕ ਜਾਂਦਾ ਪਹਿਲਾਂ। ਛੋਟੀ ਰੱਖ ਤੂੰ ਐਡੀ ਵੱਡੀ ਪੇੜ। ਅਰੰਬਾ ਚੱਕੀ। ਇਹ ਪੇਸੀ ਜੀ ਵੱਡੀ ਰੱਖਣੀ ਚਾਹੀਦੀ ਕਿ ਛੋਟੀ? ਛੋਟੀ। ਛੋਟੀ ਸੋਹਣੀ ਲੱਗਦੀ ਹੈ। ਉਹ ਮੇਰੇ ਵਰਗਾ ਵੇ ਤਮਾਕੂ ਵਾਸਤੇ ਵੀ ਲੈ ਜਾਵੇ, ਚਲੋ ਦੋ ਵੀ ਲੈ ਗਿਆ ਤਾਂ ਵੀ ਥੋੜਾ ਇੱਕ ਪੇਰੀ ਹਾਂ ਦੰਨਾ ਮੈਂ ਤਮਾਕੂ ਵਾਸਤੇ ਬਣਾ ਰਿਹਾ ਮੈਂ। ਗੱਲ ਕੀਤੀ ਉਹਨਾਂ ਨੇ ਤਾਂ। ਨਹੀਂ ਗੱਲ ਕੁਝ ਗੱਲ ਤਾਂ ਸਵਾਦੀ ਕਰੇ। ਉਦੋਂ ਉਹ ਸੀਰਾ ਜਿਹਾ ਲੈ ਗਿਆ ਸੀ, ਉਹ ਮੁੱਕ ਗਿਆ ਹੁਣ। ਅੱਜ ਦੀ ਦਿਹਾੜੀ ਦਾ ਰਹਿ ਗਿਆ। ਤੇਰਾ ਹੀ ਨਹੀਂ ਪੂਰਾ ਹੋ ਰਿਹਾ ਹੈਗਾ ਤਮਾਕੂ ਦਾ ਗੁੜ। 3 ਪੱਤਾਂ ਲੈ ਗਿਆ ਤੇ ਹਜੇ ਕਹਿੰਦਾ ਮੈਂ। ਇਹ ਫਰੋਆ ਸਾਹਿਬ ਇਹ ਕੰਮ ਨਾ ਕਰਦਾ ਫਿਰ ਤੁਸੀਂ ਕਿੱਥੋਂ ਸਾਰਦੇ ਬਈ? ਹਾਂ ਇਹ ਪੁੱਛ ਇਹਨੂੰ। ਐਵੇਂ ਪੁੱਛਦਾ ਪਿਆ। ਹਾਂ ਇਹਦਾ ਮਤਲਬ ਇਹ ਨਹੀਂ ਵੀ ਹੁਣ
ਤੁਸੀਂ ਜਾਈ ਜਾਓ ਤੂੰ ਤੇ ਬੂਟਾ ਹੀ ਹੋਰਾਂ ਨੂੰ ਪੁੱਛੇ ਹੀ ਨਾ ਹੋ ਹਾਂ ਬੂਟਾ ਸ਼ੱਕਰ ਲੈ ਗਿਆ। ਬੂਟਾ ਫੱਕਰ ਲੈ ਗਿਆ ਹੋਰ ਬੂਟੇ ਨੇ ਅੱਛਾ ਹੋਰ ਸ਼ੱਕਰ ਦੀ ਟਰਾਲੀ ਸ਼ੱਕਰ ਦੀ ਲੈ ਗਿਆ। ਤੇ ਚੌਧਰੀ ਇਹ ਚੰਗੇ ਰਹਿ ਗਏ ਬਈ ਬੰਦੇ ਲੋਕ ਗੱਲ ਤਾਂ ਉਹੀ ਆ ਵੀ ਜਿਹੜਾ ਬੋਲੇ ਭਾਈ ਉਹੀ ਕੰਮ ਕਾਮਯਾਬ ਮੈਂ ਮੇਵਿਆਂ ਵਾਲਾ ਕੱਢਿਆ ਸੀ ਨਾ ਹਾਂਜੀ ਤੇ ਮੈਂ ਕਹਿ ਲਾ ਵੀ ਅੱਧੇ ਪਿੰਡ ਨੂੰ ਵਰਤਾਇਆ 2-2 ਰੋੜੀਆਂ ਕਰਕੇ। ਉਹ ਅੱਧਾ ਪਿੰਡ ਉਰਲਾ ਹੀ ਬਣਿਆ ਫਿਰ ਨਾ। ਤੁਹਾਡੇ ਕੰਨੀ ਵੀ ਪਿਛਾਇਆ ਹੁੰਦਾ ਦੰਦੀਆਂ ਕੱਢਦਾ ਹਾਂ। ਕਿਉਂ ਚਾਚਾ ਬੂਟਿਆ? ਹਾਂ ਉਹ ਅੱਧਾ ਪਿੰਡ ਉਰਲਾ ਅੱਧਾ ਬਣਿਆ ਫੇ ਪਰਲਾ ਨਹੀਂ ਬਣਿਆ। ਦੱਸਦਾ ਨਹੀਂ ਹੁਣ ਯਾਰ ਕੀ ਕਹੀਏ ਮੁਗਲ ਅਗਲੀ ਗੱਲ ਤੇਰਾ ਅਸੀਂ ਤਾਂ ਲੂਣ ਮਿਰਚ ਵੀ ਨਹੀਂ ਚੱਖਿਆ ਹੈ ਬਈ ਅਗਲੀ ਗੱਲ ਉਹ ਨਾ ਭਾਈ ਮੈਨੂੰ ਤਾਂ ਆਪ ਨਹੀਂ ਦੋ ਰੋਟੀਆਂ ਉਹ ਬਲਕਿ ਕੰਮ ਖਰਾਬ ਕਰ ਲਿਆ ਮੈਂ ਤਾਂ ਲਿਜਾ ਕੇ ਹਾਂ ਲੜਾਈ ਬਾਈ ਉਹ ਕੁੜੀ ਆਈ ਹੋਈ ਸੀ ਚੰਨੂ ਤੋਂ ਜੀ ਉਹ ਮੈਨੂੰ ਹੁਣ ਰੋਜ਼ ਕਹਿੰਦੀ ਆਪੂ ਤੂੰ ਜਾਂਦਾ ਨਹੀਂ ਹੈਗਾ ਰੋਇਆ ਨਹੀਂ ਤੂੰ ਜਾਂਦਾ ਮੈਂ ਕਿਹਾ ਮੈਂ ਜਾਣਾ ਤੂੰ ਕਹਿੰਦੀ ਖਾਲੀ ਆ ਜਾਣਾ ਗੁੜ ਸਾਨੂੰ ਦਿਖਾਇਆ ਹੀ ਨਹੀਂ ਮੈਂ ਕਿਹਾ ਵੀ ਹੁਣ ਕਿਸੇ ਦਾ ਹਿਲ ਕੇ ਫਿਰ ਉਹਦਾ ਨਾਮ ਨਹੀਂ ਇੰਨਾ ਕੁ ਲੈ ਜਾ ਕਰੋ ਯਾਰ ਘਰ ਮੈਂ ਕਦੀ ਰੋਕਿਆ। ਤੇ ਉਸ ਦਾ ਕਹੇ ਹਿਲ ਮਖਾ ਅਖੇ ਤੂੰ ਮੰਗਦਾ ਹੀ ਨਹੀਂ ਕਹਿੰਦਾ ਹੀ ਨਹੀਂ ਮੈਂ ਕਿਹਾ ਮੈਂ ਨਹੀਂ ਕਦੇ ਕਿਹਾ ਹੈਗਾ ਉਹਨਾਂ ਦੀ ਮਾਂ ਕਹਿੰਦੀ ਸਾਨੂੰ ਪਤਾ ਨਹੀਂ ਇਹਦਾ ਵੀ ਇਹ ਨਹੀਂ ਇਹ ਗੱਲ ਕਰਦਾ ਹੁੰਦਾ ਮੈਂ ਕਿਹਾ ਜਦੋਂ ਉਹਨੇ ਦੇ ਦਿੱਤਾ ਮੈਂ ਲਿਆ ਕੇ ਤੁਹਾਨੂੰ ਫੜਾਇਆ ਮੈਂ ਨਹੀਂ ਖਾਇਆ ਤੂੰ ਉਹਨਾਂ ਦੀ ਮਾਂ ਨੂੰ ਵੀ ਕਦੇ ਨਹੀਂ ਕਿਹਾ ਮੈਂ ਜਾਣ ਕੇ ਵੀ ਨਹੀਂ ਰੱਖਿਆ ਉਹਨਾਂ ਨੂੰ ਫੜਾਤਾ ਕੁੜੀਆਂ ਨੂੰ ਮਹਾਂ ਚੰਗਾ ਰਹਿ ਗਿਆ ਤੂੰ ਤਾਂ ਕਿਉਂਕਿ ਮੇਰੇ ਬੱਚੇ ਤੋਂ ਟੱਪਿਆ ਮੁਗਲੇ ਤੋਂ ਵਾਅਦੇ ਕਰੀ ਜਾਂਦੇ ਹਾਂਜੀ ਇਹ ਤਾਂ ਵਾਅਦੇ ਕਰੀ ਜਾਂਦੇ ਜਿਹੜੀ ਗੱਲ ਕੰਮ ਨਿਬੜ ਗਿਆ ਜੀ ਹੱਥੋਂ ਹੱਥੀ। ਇੱਧਰ ਆ ਜਾਓ ਜੀ ਮੈਂ ਇੱਥੇ ਆ ਜਾਓ ਮੈਂ ਲੱਗੀ ਪਈ ਆ ਨਹੀਂ ਹਜੇ ਮੈਲ ਕਿੱਥੇ ਹਜੇ ਤੱਕ ਚੰਗਾ ਬਈ ਤੁਹਾਡੀ ਮਰਜ਼ੀ ਮੈਲ ਤੇ ਆ ਗਈ ਵੀ ਪਤਾ ਹੈ ਸੱਚਾ ਉਹ ਉਧਰੋਂ ਮੈਲ ਉੱਠੀ ਹੈ। ਮਰਜ਼ੀ ਦੀ ਗੱਲ ਆ ਮੈਂ ਗਈ ਮੈਂ ਕਹੀ ਜਾ ਰਿਹਾ ਉਹ ਕਿੱਥੇ ਗਈ ਆ ਗਿਆ ਉਹ ਝੋਲਾ ਬੰਦ ਕਰ ਝੁਲਕਾ ਬੰਦ ਕਰ ਦੇ ਉਹ ਚੀੜ ਮੇਰੇ ਪੁੱਤ ਦੀ। ਪਾਣੀ ਸਿੱਟ ਵਿੱਚ ਪਾਣੀ ਸਿੱਟ ਦਾ ਬਾਲਟੀ ਚੋਂ ਤੂੰ ਨਹੀਂ ਖਾਦੀ ਚੀੜ? ਕੁਛ ਨਹੀਂ ਕੋਈ ਚੀੜ ਨਹੀਂ ਕਲਾਈ ਸੀ ਮੈਂ ਨਿਆਣਿਆਂ ਕੋ। ਸਾਡਾ ਮੈਂ ਖਾਈ ਨਹੀਂ ਚਲੋ ਹੁਣ ਆ ਇਸ ਪੱਤ ਚੋਂ ਕੱਢ ਦਾਂਗੇ ਸਾਨੂੰ ਤੈਨੂੰ ਮੈਂ ਇੱਥੋਂ ਪੱਟ ਦਿੰਨਾ। ਹੁਣ ਕਰ ਦਿੰਦੇ ਆ ਬਾਬਾ ਇੱਕ ਮਿੰਟ ਮੈਂ ਮੁੰਡੇ ਆਪਣੇ ਨੂੰ ਚੀੜ ਕੱਢ ਕੇ ਦੇਣੀ ਆ ਦਹੀਂ ਇੱਥੇ ਰੰਬਾ ਪਿਆ ਸੀ ਤੋ ਤਈ ਤੋ ਮੈਂ ਦਿਨ ਦਿਓ ਅੱਗੇ ਕਿਉਂ ਨਹੀਂ ਦੇਈ ਉਹ ਉਧਰ ਕਾਰੀ ਸਾਹਿਬ ਕੋ ਪੜ ਰਹੇ ਸੀ। ਇਹਦਾ ਮਤਲਬ ਕਾਰੀ ਨਹੀਂ ਰੱਜਿਆ ਹੈਗਾ ਮੈਂ ਤਾਂ ਹੱਥ ਵੀ ਨਹੀਂ ਲਾਇਆ ਇਹਨੇ ਤਾਂ ਲਿਆ ਵੀ ਨਹੀਂ ਮੈਂ ਇਹ ਤਾਂ ਨਹੀਂ ਵੀ ਪਤੇ ਤੋੜ ਕੇ ਬੋਲਦਾ ਲੈ ਆ ਤਾਂ ਲਾ ਨਾ ਏਦਾਂ ਫੜ ਲਾ ਉਤੋਂ ਮੈਂ ਹੋਰ ਵੀ ਲੱਭਦਾ ਆ ਦੇਖੀ ਮਿੱਟੀ ਨਾ ਹੋਵੇ ਵਿੱਚ। ये क्या है ਚੀੜੀ ਆ ਮੇਰਾ ये अल्लाह। इसके अंदर ਹਾਂ ਕੁਛ ਵੀ ਨਹੀਂ ਖਾਲਾ ਤੂੰ ਠੀਕ। ਇਸਕੇ ਅੰਦਰ ਕੱਖ ये चीज तो मस्त है ਨਹੀਂ ਬਣੇਗੀ ਤੇ ਫੇਰ ਖਾਈ। ਆਹੋ ਤੈਨੂੰ ਹੋਰ ਕੱਢ ਦਾਂਗੇ ਆ ਲੈ ਇੰਨੀ ਕਹਾ ਲਾ ਲਾ चल ਅੰਬਾ ਲਾ ਲਾ ਬਾਬਾ ਸ਼ੌਂਕੀ ਖਾ ਲਾ ਗੁੜ ਖਾ ਲਾ ਤੱਤਾ ਉਹਲਾ ਹੀ ਹੈ ਕਿ ਠੰਡਾ ਚੱਕ ਲਾ। ਗੁੜ ਬਹੁਤ ਗਰਮ ਹਜੇ ਜਨਾਬ ਅੱਛਾ ਬਾਜੇ ਬੰਦੇ ਮਿੱਠਾ ਬਹੁਤਾ ਖਾਂਦੇ ਹੁੰਦੇ ਸੀ। ਹਾਂਜੀ 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 ਹਰ ਪਾਸੋਂ ਜੀ ਉਹ ਕੁਛ ਨਹੀਂ ਹੁੰਦਾ ਲੈ ਲਾਉਣਾ ਨਾ ਜੀ ਹੈ। ਆ ਪੇਸ਼ੀਆਂ ਲਾਉਣਾ ਜਿਹੜਾ ਬੰਦਾ ਪੇਸ਼ੀਆਂ ਲਾ ਰਿਹਾ ਅਗਰ 10 ਪੱਤਾਂ ਵੀ ਕੱਢਣੀਆਂ ਨੇ ਦਫਾ 'ਚ ਖਾਣਾ ਜੀ ਜਦੋਂ ਲੱਗ ਗਿਆ ਨਾ ਫੁੱਲਾਂ ਨੇ ਮੂੰਹ 'ਚ ਲੈ ਲੈਣਾ ਹੁੰਦਾ ਹਾਂ ਇਹਨੂੰ ਦਫਾ 'ਚ ਖਾਣਾ ਹੁੰਦਾ ਤੱਤਾ ਗੁੜ ਅੰਜਮ ਔਰਲੇ ਪਾਸੇ ਸਾਨੂੰ ਥਾਂ ਦੇ ਯਾਰ ਗੁੜ ਵੱਡਾ ਰੱਖਣ ਨੂੰ ਅੱਛਾ ਬਿਸਮਿਲ ਹੋਰ ਇੱਥੋਂ ਚੱਕ ਚੱਕ ਪਰਾਂ ਲੱਗ ਬਾਬਾ ਸੀ ਨਾ ਛੱਜੂ ਅੰਜਮ ਹਾਂ ਹਾਂ ਬਾਬਾ ਛੱਜੂ ਉਹ ਕਹਿੰਦਾ ਸੀ ਮੈਂ ਭਾਵੇਂ ਕਿਲੋ ਖਾ ਜਾਵਾਂ 2 ਕਿਲੋ ਖਾ ਜਾਵਾਂ ਮੇਰੇ ਮੂੰਹ ਨੇ ਕਦੇ ਜਵਾਬ ਨਹੀਂ ਦਿੱਤਾ। ਅੱਛਾ ਮਿੱਠਾ ਕੋਈ ਵੀ ਬਰਫੀ ਖਾ ਲਵਾਂ ਲੱਡੂ ਖਾ ਲਵਾਂ ਗੁੜ ਖਾ ਲਵਾਂ ਅੱਛਾ ਪਰ ਪੇਟ ਨੇ ਜਵਾਬ ਦੇਣਾ ਜਦੋਂ ਪੇਟ ਭਰਨਾ ਨਾ ਫੇਰ ਹਟਣਾ। ਹਾਂ ਉਹ ਤਾਂ ਕਹਿੰਦੇ ਮਠਿਆਈ ਵੀ ਬਹੁਤ ਖਾਂਦਾ ਸੀ ਬਹੁਤ ਖਾਂਦਾ ਕੋਈ ਹਿਸਾਬ ਹੀ ਨਹੀਂ। ਹਾਂ ਵਿਆਹ ਤੇ ਪੂਰੀ ਕਰਨੀ ਔਖੀ ਹੋ ਜਾਂਦੀ ਸਾਨੂੰ। ਦੂਸਰਾ ਨਾ ਪਿਓ ਹੂੰ ਨਸੀ ਵਿਆਹ ਤੇ ਉਹਨਾਂ ਤੋਂ ਹੁੰਦੀ ਕਢਾਇਆ ਸੀ ਨਹੀਂ ਉਹ ਬਹੁਤ ਖਾਂਦਾ। ਨਹੀਂ ਨਹੀਂ ਬਹੁਤ ਖਾਂਦਾ ਸੀ। ਉਹ ਕਹਿੰਦਾ ਜੀ ਬੰਦੇ ਦਾ ਮਿੱਠੇ ਦੇ ਮੂੰਹ ਤੇ ਮੂੰਹ ਜਵਾਬ ਦਿੰਦਾ ਮੇਰੇ ਮੂੰਹ ਨੇ ਕਦੇ ਜਵਾਬ ਨਹੀਂ ਸੀ ਦਿੱਤਾ। ਉਹਦੇ ਨਾ ਆ ਮੋਤੀਚੂਰ ਲੱਡੂ ਕਹਿੰਦੇ ਪਤਾ ਨਹੀਂ ਪੰਸੇਰੀ ਖਾ ਜਾਂਦਾ ਸੀ। ਹੂੰ ਇਸ ਦਾ ਕਹਿੰਦੇ ਸੀ ਇਹਦਾ ਰੱਖੇ ਉਹਨਾਂ ਦਾ ਪਿਓ ਹੈ ਲਬਾਬ ਇਹ ਬਹੁਤ ਖਾ ਲੈਂਦਾ ਲੋਕਾਂ ਨੂੰ ਉਹ ਵੀ ਖਾਂਦਾ ਹੋਣਾ। ਆ ਕਿਲੋ ਬਰਫੀ ਦਾ ਕਿੰਮਾ ਵੀ ਖਾ ਜਾਂਦਾ ਸੀ ਸਾਡਾ ਹਾਣੀ ਤੇ
ਕਿਲੋ ਬਰਫੀ ਤਾਂ ਹੁਣ ਵੀ ਬੰਦੇ ਖਾਣ ਵਾਲੇ ਬਥੇਰੇ ਆ। ਭਾਰੀ ਵੀ ਹੁੰਦੀ ਨਾ ਥੋੜੀ ਜਿਹੀ ਬਣ ਜਾਂਦੀ ਆ। ਆ ਦੇਖ ਰਹੇ ਆ ਜੀ ਕਣ, ਇਹ ਜੀ ਗੁੜ ਅਸੀਂ US 54 ਦਾ ਅੱਜ ਪਹਿਲੇ ਦਿਨ ਬਣਾਇਆ। ਅੱਗੇ ਅਸੀਂ ਰਾਬ ਪਾਈ ਸੀ ਇਹਦੀ, ਤੇ ਆ ਦੇਖ ਲਓ ਕਣ ਕਿੱਡਾ ਸੋਹਣਾ ਆ ਰਿਹਾ ਪੇਸੀਆਂ ਦੇ ਉੱਤੇ। ਪੇਸੀਆਂ ਦੇ ਉੱਤੇ ਬਣ ਗਈ ਉਹਦੀ ਪੂਰੀ ਦਿਖਾਈ ਬਣਾਣੀ ਹੈ ਆਂਦੇ ਨਾ ਜਿਵੇਂ ਆਹ ਪੇਸੀਆਂ ਦੇ ਹਜੇ ਰੰਬਾ ਫੜ ਸੁੱਕੀਆਂ ਨਹੀਂ ਹੈ, ਰੰਬਾ ਫੜ ਅਜੇ ਸੁੱਕੀਆਂ ਨਹੀਂ ਹੈ। ਜਿੱਦਾਂ ਸੁੱਕ ਗਈਆਂ ਨਾ ਤੇ ਫਿਰ ਦੇਖੀ ਕਿਵੇਂ ਇਹਨਾਂ ਤੇ ਆਂਦੀ ਉਹ ਚਟਿਆਈ, ਉਹ ਚਟਿਆਈ ਜਿਹੜੀ ਆ ਤੇ ਆ ਖੰਡ ਵਾਂਗ। ਰੰਬਾ ਫਾੜੇ ਨੂੰ ਬਹੁਤ ਸੋਹਣਾ ਕਾਣਾ ਹੈ। ਤੇ ਪਹਿਲੇ ਦਿਨ ਗੁੜ ਬਣਾਇਆ US 54। ਸਾਡੇ ਕੋਲ ਗਾਂ 40 ਦੇ ਗੰਨੇ ਵੀ ਆ ਗਏ, ਉਹ ਵੀ ਅਸੀਂ ਦੇਖਦੇ ਹਾਂ ਵੀ ਉਹ ਗੁੜ ਕਿੱਦਾਂ ਦਾ ਬਣਦਾ। ਉਹ ਐਤਕੀ ਹੈ ਨਾ ਵੀ ਐਤਕੀ ਪਹਿਲੀ ਵਾਰੀ ਅਸੀਂ ਲਾਇਆ ਬਿਲਣਾ ਹੁਣ ਖਾਸੇ ਟਾਈਮ ਬਾਅਦ, ਫਿਰ ਜਿਹੜਾ ਕਮਾਲ ਸਾਨੂੰ ਪਾਸ ਆ ਗਿਆ ਉਹ ਫਿਰ ਗਾਂ ਅਸੀਂ ਆਪ ਦਾ ਲਾ ਲਾਂਗੇ। ਅੱਛਾ ਜੇ ਆਪਾਂ ਝੰਗ 59 ਵੀ ਕੱਢ ਲਿਆ US 54 ਵੀ ਕੱਢ ਲਿਆ ਹੁਣ 40 ਵੀ ਕੱਢਣਾ, ਇਹਨਾਂ ਦੇ ਵਜ਼ਨ ਦਾ ਕੋਈ ਅੰਦਾਜ਼ਾ ਲਾਇਆ ਬਈ 6 ਪੀਪਿਆਂ ਵਾਲੀ ਪੱਤ ਚੋਂ ਗੁੜ ਕਿੰਨਾ ਬਣ ਰਿਹਾ? ਗੁੜ ਸਾਰਿਆਂ ਦਾ ਬਰਾਬਰ ਬਣ ਰਿਹਾ। ਅੱਛਾ ਰਸ ਦਾ ਫਰਕ ਹੁੰਦਾ ਹੈ ਕਿੰਨਾ? ਨਹੀਂ ਰਸ ਦਾ ਫਰਕ ਨਹੀਂ, ਨਾ ਰਸ ਦਾ ਫਰਕ ਆ ਨਾ ਗੁੜ ਦੇ ਪੇਸੀਆਂ ਦਾ ਫਰਕ ਆ। ਅੱਛਾ ਖਾਸ ਦਾ ਫਰਕ ਅਸਲ ਦੇ ਵਿੱਚ ਕਣ ਦਾ ਫਰਕ ਆ। ਹਾਂ ਕਣ ਦਾ ਕਿੰਨਾ ਦਾ ਤਾਂ ਹਾਂਜੀ ਇੱਕ ਪੱਤ ਤੋਂ ਕਿੰਨਾ ਕੁ ਬਣਦਾ 6 ਪੀਪਿਆਂ ਵਾਲੀ? ਆ ਬਣਿਆ ਤਾਂ ਪਿਆ ਅੰਦਾਜ਼ਨ ਤਕਰੀਬਨ 20 ਸੇਰ ਗੁੜ ਜਿਹੜਾ ਨਾ 20 ਹਲ ਨੂੰ ਜੇ ਆਵੇ ਤੇ ਬੜਾ ਝਾੜ ਆ। ਹੁਣ ਨਿਕਲਦਾ 15 16 15 14 15 ਹਾਂਜੀ ਆ ਗੁੜ ਜ਼ਿਆਦਾ ਹੈ ਇਹਦੇ ਚੋਂ ਨਿਕਲਦੇ ਆ ਜਿਹੜਾ ਨਾ ਨਹੀਂ ਮਾਮਾ ਉਹਨੀਆਂ ਹੀ ਪੇਸੀਆਂ ਜਿੰਨੀਆਂ ਅੱਗੇ ਲਾਈਆਂ। ਉਹਨੀਆਂ ਤੂੰ ਪੇਦੀਆਂ ਕਿਹੜਿਆ ਮੈਂ ਨਹੀਂ ਦੇਖ ਰਿਹਾ, ਮੈਨੂੰ ਪਤਾ ਜੇ ਵਜ਼ਨ ਜ਼ਿਆਦਾ ਆ। ਵਜ਼ਨ ਦਾ ਵੀ ਫਰਕ ਤਾਂ ਹੁੰਦਾ ਹੀ ਆ 2 ਥੈਲਿਆਂ ਦੇ ਉੱਤੇ ਉਦੋਂ ਆਈਆਂ ਸੀ, 2 ਥੈਲਿਆਂ ਤੇ ਹੁਣ ਆਈਆਂ। ਇਹ ਜ਼ਿਆਦਾ ਇਹ ਵਜ਼ਨ ਜ਼ਿਆਦਾ ਚਲੋ ਵੀ ਕੋਈ ਝਾੜ ਵੱਧ ਹੋ ਜਾਊਗਾ, ਕੋਈ ਪੀਪੇ ਦਾ ਫਰਕ ਪੈ ਜਾਊਗਾ। ਬਹਰਹਾਲ 20 ਸੇਰ ਵਾਲ ਨੂੰ ਹੁਣ ਇਸ ਟਾਈਮ ਕਮਾਦ ਜਾ ਕੋਈ ਨਹੀਂ ਰਿਹਾ। 16 17 ਕਿਲੋ 15 ਕਿਲੋ ਅੱਜ ਕੋਈ ਬਾਲਣ ਨਹੀਂ ਹੈਗਾ ਜੀ, ਬਾਲਣ ਸਾਨੂੰ ਕੋਸ਼ਿਸ਼ ਕਰੋ ਬਾਲਣ। ਬਾਲਣ ਦਿੰਨੇ ਆ। ਤੂੰ ਆ ਛੱਡ ਦੇ, ਉਹ ਬਾਲਣ ਦੇ ਉਹਨੂੰ ਉੱਥੋਂ ਪੱਲੀ ਲੈ ਕੇ ਚੂਰੇ ਦੀ। ਹਾਂ 20 ਕਿਲੋ ਵਾਲ ਜਾਣਾ ਚਾਹੀਦਾ ਇਹਨੂੰ ਕਿਲੋ ਤੱਕ ਆ ਨੀਲੇ ਪੱਲੇ ਲੈ ਕੇ ਆਈ ਆ ਪੱਲੇ ਪਰ ਖੋਲ ਕੇ ਭਾਵੇਂ ਥੱਲੇ। ਅਜੇ ਮੌਸਮ ਉਹ ਸਾਫ਼ ਕਰੀ ਤੋਲ ਲੈਂਦੇ ਆ, ਸੁੱਕ ਜਵੇ ਤੋਲ ਲੈਂਦੇ। ਵਾਲੀ ਮੌਸਮ ਅਖੀਰ ਦੀ ਆ ਕੇ ਹੁੰਦੀ ਹੈ ਜੀ। ਅਗਰ ਇਹ ਲਵੇਰਾ ਇਹ ਨਹੀਂ ਹੈਗੀ ਜੇ ਮੋਢਾ ਫਿਰ ਭਵੇਂ ਸਾਰਾ ਵਾਲੇ ਪਾਸੇ ਚਲਾ ਜਾਵੇ। ਯਾਰ 3.5 ਕਿਲੋ ਵੀ ਨਹੀਂ ਨਿਕਲਦਾ ਹੈ। ਉਹ ਦੇਖੋ ਪਾਸਾ ਉਹ ਨੁੱਕਰ ਸਾਫ਼ ਕਰ। ਉਹ ਕਰ ਲਓ। ਉਦੋਂ ਫਿਰ 4 ਕਿਲੋ 6 ਪੀਪਿਆਂ 3 ਕਿਲੋ ਵੀ ਨਿਕਲੇ ਤਾਂ ਵੀ 18 ਕਿਲੋ ਬਣਦਾ। ਹਾਂ ਅਸੀਂ ਜੀ ਅੱਗੇ ਤੁਹਾਨੂੰ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਕੋਈ ਬਾਤ ਸੁਣਾਵਾਂਗੇ ਜਾਂ ਬਾਤ ਪਾਵਾਂਗੇ, ਤੇ ਚਾਚਾ ਬੂਟਾ ਤੂੰ ਪਾਏਗਾ ਜਾਂ ਬਾਬਾ ਸ਼ੌਂਕੀ ਪਾਊ? ਚਲੋ ਮੈਂ ਸੁਣਾ ਦਿੰਨਾ। ਅੱਛਾ ਚਲੋ ਤੂੰ ਮੈਂ ਪਾ ਬਾਤ ਪਾ ਦਿੰਨਾ। ਪਾ ਉਹਨਾਂ ਕੋਈ ਬਾਦਸ਼ਾਹ ਸੀ ਤੇ ਕੋਈ ਸਦਾਗਰ ਸੀ। ਅੱਛਾ ਉਹ ਸਦਾਗਰ ਦਾ ਤੇ ਬਾਦਸ਼ਾਹ ਦੇ ਨਾ ਮੁੰਡੇ ਦੋਵੇਂ ਆਪਸ ਵਿੱਚ ਬੇਲੀ ਬਣ ਗਏ। ਬੇਲੀ ਬਣ ਗਏ, ਠੀਕ ਆ। ਉਹ ਨਾ ਬੇਲੀ ਜਦੋਂ ਬਣੇ ਨਾ ਤੇ ਇੱਕ ਦੂਏ ਨੂੰ ਨਾ ਸਿਨੇ ਸੁਨੇ ਵੀ ਇੱਕ ਦੂਏ ਨੂੰ ਜਿਹੜੀ ਸ਼ੈ ਉਹ ਘਰ ਪਕਾਣ ਨਾ ਇੱਕ ਦੂਏ ਨੂੰ ਖਿਲਾਣ ਠੀਕ ਆ। ਦੀਦ ਪਿਆਰ ਨਾਲ। ਦੀਦ ਪਿਆਰ। ਉਹ ਇੱਕ ਵਾਰੀ ਉਹਨੇ ਕੋਈ ਸ਼ੈ ਪਕਾਈ ਘਰ ਸਦਾਗਰ ਦੇ ਮੁੰਡੇ ਨੇ ਹੂੰ ਤੇ ਪਕਾ ਕੇ ਛੰਨਾ ਭਰਿਆ, ਛੰਨਾ ਭਰ ਕੇ ਨਾ ਤੇ ਉਹ ਦੇਤੀ ਉਹਨੇ ਆਪਣੇ ਨੌਕਰ ਨੂੰ। ਅੱਛਾ ਉਹਨੇ ਕਿਹਾ ਵੀ ਆ ਜਾ ਫਲਾਣੀ ਥਾਂ ਤੇ ਨਾ ਮੇਰੇ ਬੇਲੀ ਨੂੰ ਦੇ ਆ। ਅੱਛਾ ਤੇ ਨਾਲ ਉਹਨੂੰ ਸੁਨੇਹਾ ਵੀ ਦੇ ਦੇਵੀਂ ਵੀ ਚੰਨੋ ਚੌਧਵੀਂ ਹੂੰ ਤੇ ਤਾਰੇ ਬੇਸ਼ੁਮਾਰ। ਅੱਛਾ ਇਹ ਨਾਲ ਸੁਨੇਹਾ ਇਹ ਤੋਰਿਆ। ਉਹਨੇ ਨਾਲ ਸੁਨੇਹਾ ਤੋਰਿਆ। ਠੀਕ ਆ। ਉਹਨੇ ਕਿਹਾ ਜੀ ਠੀਕ ਆ। ਹੂੰ ਹੁਣ ਉਹ ਚਲਾ ਗਿਆ ਜੀ ਉੱਥੇ ਲੈ ਕੇ। ਅੱਛਾ ਜਦੋਂ ਬਾਦਸ਼ਾਹ ਦੇ ਮੁੰਡੇ ਨੂੰ ਜਾ ਕੇ ਮਿਲਿਆ, ਮਿਲ ਕੇ ਤੇ ਉਹਨੇ ਜਾ ਕੇ ਨਾ ਉਹ ਛੰਨਾ ਦਿਆ ਉਹਨੂੰ ਹਾਂ ਕਿ ਜੀ ਇਹ ਤੇਰੇ ਫਲਾਣੇ ਦੋਸਤ ਨੇ ਆ ਛੰਨਾ ਤੇਰੇ ਵਾਸਤੇ ਘੱਲਿਆ ਜੀ, ਆ ਅੱਲਾ ਜਾਣੇ ਇਹਦੇ ਵਿੱਚ ਕੀ ਆ। ਤੇ ਨਾਲ ਆ ਸੁਨੇਹਾ ਆ ਸੁਨੇਹਾ ਦਿੱਤਾ ਜੀ ਉਹਨੇ। ਨਾਲੇ ਉਹਨੇ ਕਿਹਾ ਵੀ ਚੰਨੋ ਚੌਧਵੀਂ ਤਾਰੇ ਬੇਸ਼ੁਮਾਰ। ਤਾਰੇ ਬੇਸ਼ੁਮਾਰ। ਵਾਹ ਵਾਹ ਵਾਹ। ਉਹਨੇ ਉਹ ਭਾਂਡਾ ਜਦੋਂ ਖੋਲਿਆ ਨਾ ਜੀ, ਹਾਂ ਖੋਲ ਕੇ ਦੇਖਿਆ, ਦੇਖ ਕੇ ਨਾ ਤੇ ਰੱਖ ਲਿਆ, ਰੱਖ ਕੇ ਤੇ ਆਪਦੋ ਬਹਿ ਗਿਆ। ਹੂੰ ਉਹਨੇ ਕਿਹਾ ਜੀ ਹੁਣ ਮੈਂ ਜਾਣਾ ਜੀ, ਕੋਈ ਤੁਹਾਡਾ ਕੋਈ ਗੱਲਬਾਤ ਤੇ ਮੈਂ ਜੀ ਮੈਨੂੰ ਇਜਾਜ਼ਤ ਦਿਓ। ਠੀਕ ਆ। ਉਹਨੇ ਕਿਹਾ ਵੀ ਤੈਨੂੰ ਇਜਾਜ਼ਤ ਆ ਪਰ ਜਾਂਦਾ ਆ ਮੇਰਾ ਇੱਕ ਸਿਨੇਹਾ ਲੈ ਜਾ। ਅੱਛਾ ਹੁਣ ਮੁੜਦਾ ਹੋਇਆ ਲੈ ਕੇ। ਮੁੜਦਾ ਆ ਵਾਪਸ। ਉਹਨੇ ਕਿਹਾ ਮੇਰੇ ਬੇਲੀ ਨੂੰ ਸਿਨੇਹਾ ਦੇ ਦੇ। ਠੀਕ ਆ। ਉਹਨੇ ਕਿਹਾ ਵੀ ਉਹ ਕੀ ਸਿਨੇਹਾ ਜੀ? ਹਾਂ ਉਹਨੇ ਕਿਹਾ ਵੀ ਚੰਨੋ ਚੌਧਵੀਂ ਆ। ਅੱਛਾ ਚੰਨੋ ਚੌਧਵੀਂ। ਚੌਧਵੀਂ ਆ ਹੂੰ। ਤੇ ਤਾਰਾ ਕੋਈ ਕੋਈ ਆ। ਹਾਂ ਇਹ ਜਾ ਕੇ ਵਾਪਸ ਮੇਰੇ ਬੇਲੀ ਨੂੰ ਸਿਨੇਹਾ ਦੇ ਦੇਵੀਂ ਤੂੰ ਆ ਕੇ। ਇਹ ਬਾਤ ਆ। ਹੁਣ ਇਹ ਬਾਤ ਆ। ਹੁਣ ਇਹ ਇੱਕ ਕਿਸਮ ਦੀ ਬੁਝਾਰਤ ਆ। ਉਹਨਾਂ ਨੇ ਹੁਣ ਪਤਾ ਵੀ ਨਹੀਂ ਲੱਗਣ ਦਿੱਤਾ ਤੇ ਦੋਵਾਂ ਨੇ ਗੱਲ ਵੀ ਆਪਸ ਵਿੱਚ ਕਰ ਲਈ ਆ। ਇਹ ਗੱਲ ਹੁਣ ਤੂੰ ਦੱਸੇਂਗਾ ਵੀ ਕੀ ਬਣਦੀ ਆ, ਜੇ ਮੈਨੂੰ ਕਹੇਗਾ ਮੈਂ ਦੱਸ ਦੂੰ। ਮੇਰੇ ਦਿਮਾਗ 'ਚ ਇੱਕ ਗੱਲ ਆਈ ਆ, ਹਾਂ। ਪਰ ਮੈਂ ਪਹਿਲਾਂ ਮਾਮੇ ਨੂੰ ਪੁੱਛਾਂ। ਪੁੱਛ ਲਾ। ਮਾਮਾ ਬਾਤ ਸੁਣੀ ਆ ਤੂੰ? ਬਸ ਸੁਣੀ ਸੁਣ ਲਈ। ਉਹ ਕਹਿੰਦਾ ਵੀ 14ਵੀਂ ਚੰਨ ਰਾਤ 14ਵੀਂ ਚੰਨ ਦੀ
ਤੇ ਤਾਰੇ ਬੇਸ਼ੁਮਾਰ ਆ। ਉਹ ਅੱਗੋਂ ਕਹਿੰਦਾ ਵੀ ਹੈ 14ਵੀਂ ਚਾਂਦੀ ਪਰ ਤਾਰਾ ਕੋਈ ਕੋਈ ਹੈ। 14ਵੀਂ ਚਾਂਦੀ ਇਹ ਛੰਨਾ ਭਰਿਆ ਹੈ ਕਿਸੇ ਸ਼ੈ ਦਾ, ਰਾਹ 'ਚ ਬੰਦੇ ਨੇ ਚੋਰੀ ਕਰ ਲਈ, ਖਾ ਲਈ। ਹਾਂ ਅਗਾ ਫਿਰ ਕੋਈ ਸ਼ੈ ਰਹਿ ਗਈ ਵਿੱਚ, ਜਿਵੇਂ ਆਲੂ ਟੁੱਬੀ ਮਾਰ ਕੇ ਕੱਢਣਾ ਵਿੱਚੋਂ, ਫਿਰ ਉਹ ਕੰਮ ਰਹਿ ਗਿਆ ਵਿੱਚ ਪਿੱਛੇ। ਬੋਟੀਆਂ ਕੋ ਖਾ ਗਿਆ। ਬੂਟੀਆਂ ਖਾ ਗਿਆ ਉਹ। ਤਾੜੀ ਲਾ ਇੱਕ ਵਾਰੀ। ਕੀ ਬਾਤ ਹੈ। ਇੱਕ ਮਿੰਟ ਬਾਬੇ ਸ਼ੌਂਕੀ ਨੂੰ ਪੁੱਛਣਾ, ਹਜੇ ਉਹਨੂੰ ਨਹੀਂ ਪੁੱਛਣਾ। ਤੇਰੇ ਹਿਸਾਬ ਨਾਲ ਕੀ ਆ? ਹਾਂਜੀ ਕੀ ਇਹੋ ਹੀ ਹੈ ਜੀ। ਉਹ ਮਤਲਬ ਰਸਤੇ 'ਚ ਖਾ ਪੀ ਗਿਆ ਜੀ, ਉਹ ਪਕੜਿਆ ਗਿਆ ਜੀ, ਉਹਦੀ ਚੋਰੀ ਪਕੜੀ ਗਈ ਨਾ, ਉਹਨੂੰ ਪਤਾ ਲੱਗ ਗਿਆ ਜੀ ਵੀ ਇਹਨੇ ਰਾਹ ਦੇ ਵਿੱਚ ਖਾਮੀ ਕਰੀ ਹੈ। ਅਸਲ ਗੱਲ ਤਾਂ ਹੈ ਜੀ ਉਹ ਫੜਨਾ ਤਾਂ ਬੋਲੀ ਸੀ ਫੜਾ ਬੋਲੀ 'ਚ ਫੜਿਆ ਗਿਆ ਕੀਤਾ ਕਿ ਉਹਨਾਂ ਦੀ ਗੋਲ ਮੋਲ ਗੱਲ ਉਹ ਨਾ ਮੈਂ ਦੱਸਦਾ ਤੈਨੂੰ। ਹਾਂ ਮੇਰੀ ਵੀ ਸੁਣ। ਉਹ ਜਿਹੜੀ ਗੱਲ ਇਹੀ ਆ ਬਜ਼ੁਰਗਾਂ ਨੇ ਜਿਹੜੀ ਕੀਤੀ ਆ, ਇਹ ਨਾ ਕਹਿ ਲਓ ਵੀ ਤਰੀ ਵਾਲਾ ਗੋਸ਼ਤ ਪਕਾਇਆ ਉਹਨੇ, ਤਰੀ ਵਾਲਾ ਚੰਨੋ 14ਵੀਂ। ਹਾਂਜੀ ਤਰੀ ਵਾਲਾ ਚਮਕਦਾ ਦੂਰੋਂ, ਰਾਤ ਨੂੰ ਵੀ ਤਰੀ ਚਮਕਦੀ ਆ ਤੇ ਵਿੱਚ ਤਾਰੇ ਬੇਸ਼ੁਮਾਰ, ਬੋਟੀਆਂ ਬਾਈ ਬੜੀਆਂ। ਬੋਟੀਆਂ ਚੰਗਾ ਛੰਨਾ ਭਰਿਆ ਆ। ਉਹਨੇ ਰਾਜ ਬੋਟੀਆਂ ਖਾ ਲੀਆਂ, ਤਰੀ ਰਹਿ ਗਈ ਕੱਲੀ। ਹਾਂ ਉਹ ਕਹਿੰਦਾ ਵੀ ਚੰਨੋ 14ਵੀਂ ਆ, ਤਾਰਾ ਕੋਈ ਤਾਰਾ ਕੋਈ ਕੋਈ ਬੋਟੀ ਕੋਈ ਆ ਵਿੱਚ ਇਹਦੇ। ਵਾਹ 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 ਵਾਹ, ਤਾੜੀ ਲਾ। ਕੀ ਬਾਤ ਹੈ। ਸਹੀ ਆ। ਸਹੀ ਆ, ਵਾਹ ਬਿਲਕੁਲ ਇਵੇਂ ਹੀ ਆ ਜੀ। ਲਓ ਜੀ, ਇੱਥੇ ਸਾਡੀ ਫਿਲਮ ਵੀ ਮੁੱਕ ਗਈ, ਤੁਹਾਨੂੰ ਬਾਤ ਵੀ ਸੁਣਾਤੀ। ਜਿਉਂਦੇ ਵਾਸਤੇ ਰਹੋ ਜੀ, ਦੁਆਵਾਂ 'ਚ ਯਾਦ ਰੱਖੋ। ਆ ਸਾਡੇ ਕੋਲ ਸਾਡਾ ਭਰਾ ਜੀ ਅਬਦਰ ਰਹਿਮਾਨ ਸਾਹਿਬ ਬੈਠੇ ਆ, ਇਹ ਵੀ ਇਹਨਾਂ ਨੂੰ ਰੋਹ ਪਿਆਨੇ ਆ, ਗੁੜ ਖਵਾਉਂਦੇ ਆ। ਜਿੱਦਾਂ ਕੋਈ ਪ੍ਰਾਹੁਣੇ ਆਈ ਜਾਂਦੇ ਸੀ ਸੇਵਾ ਕਰੀ ਜਾਂਦੇ ਆ। ਤੇ ਰੱਬ ਦੀ ਜ਼ਾਤ ਤੁਹਾਨੂੰ ਜਿੱਥੇ ਰੱਖੇ ਸੁਖੀ ਰੱਖੇ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਓਕੇ, ਅੱਲਾ ਹਾਫਿਜ਼।